दाया कुछ नहीं हाल तेन दसा मैं लिया होना की है तेन पता मैं हूं 10 क मुर्गियां रखियां ही आहो मैं चल अंडे उंडे बेच के ते थोड़े खा पी के जरा अपना सामान सुनदा इंतजाम कर आ पीछे जी 4 जग हो गई हैं 4 चक हो गई हैं और कौन ले गया पता नहीं कौन ले गया ताज पता होंदा मैं लेना आंदा दस ते अब मैं पुलिस वाले को गया भी चलो भी मेरी थोड़ी मदद करो भाई अपना कार्रवाई करो अपनी मुर्गियां चक हो गई 4 अच्छा बड़ा ਵੱਡਾ ਦੁੱਖ ਹੋਵੇ ਇਹ ਤਾਂ और दुख ਤਾਂ ਇਹ ਤਾਂ ਦੁੱਖ ਠੀਕ ਹੈ ਉਹ ਤੋਂ ਅੱਗੇ ਉਹ ਮੇਰੀਆਂ 4 ਚੱਕੀਆਂ ਕਹਿੰਦੇ 4 ਹੋਰ ਫੜਾ ਜਾ ਦੇ ਲੈਣੀ ਜਿਹੜੀ ਬਚੀਆਂ ਉਹ ਵੀ ਗਈਆਂ ਆ ਲਗਵਾ ਲਓ ਵੀ ਬਹੁਤ ਔਖਾ ਇਹ ਤੂੰ ਹੁਣ ਘਰ ਜਾ ਕੇ ਦੇਖੀ ਹਾਂ। ਸ਼ਾਇਦ 36 ਚੱਕ ਕੋਈ ਹੋਣੀਆਂ ਤੇ ਪਤੀਲੀਆਂ ਚ ਹੋਣੀਆਂ ਹੁਣ ਪੁਲਿਸ ਵਾਲਿਆਂ ਦੀ ਇਹੋ ਗਾਣਾ ਬਣਾ ਹੁਣ ਪਤੀਲੇ ਚੈੱਕ ਕਰੂੰ ਮੈਂ ਘਰੇ ਜਾ ਕੇ ਲੋਕਾਂ ਦੇ ਨਜ਼ਰ ਦੇਖ ਪੁਲਿਸ ਵਾਲਿਆਂ ਨਾਲ ਦੁਸ਼ਮਣੀ ਵੀ ਮਾੜੀ ਤੇ ਯਾਰੀ ਵੀ ਮਾੜੀ ਪਹਿਲੀ ਗੱਲ ਤਾਂ ਕਮਲਿਆ ਤੂੰ ਨਿਕਲਿਆ ਕਮਲਾ ਤੈਨੂੰ ਤਾਂ ਬੜਾ ਸੋਹਣਾ ਪਤਾ ਵੀ ਪੁਲਿਸ ਵਾਲਿਆਂ ਕੋਲ ਤਾਂ ਜਾਈਦਾ ਹੀ ਨਹੀਂ ਉਹ ਨਿੱਕੀ ਮੋਟੀ ਗੱਲ ਹੋਵੇ ਉਹ ਤਾਂ ਵੱਡੀਆਂ FIR ਨਹੀਂ ਲਿਖਦੇ ਤੇ ਤੇਰੀ ਕੁੜੀਆਂ ਕਿਉਂ ਲਿਖਣੀ ਕਿਉਂ ਮਾਸਟਰ ਅੱਜ ਕੱਲ ਪਹਿਲਾਂ ਕਰਕੇ ਅੱਜ ਕੱਲ ਜਦੋਂ ਦੀ ਸਰਕਾਰ ਚਲੋ ਸਰਕਾਰਾਂ ਪਹਿਲਾਂ ਵੀ ਇਦਾਂ ਹੀ ਕਰਦੀਆਂ ਰਹੀਆਂ ਕੰਮ ਪਰ ਉੱਪਰੋਂ ਇਹਨੀ ਬਹੁਤ ਸਕੰਜਾ ਕਰਤਾ ਨੋ ਡਾਊਟ ਅੱਛਾ ਪਰ ਥੱਲੇ ਵਾਲੇ ਖਾਸ ਤੌਰ ਤੇ ASI ਤੇ ਆਹ SHO ਵਗੈਰਾ ਜਿਹੜੇ ਹੈਗੇ ਆ ਇਹ ਤਾਂ ਪਤਾ ਨਹੀਂ ਡਰੇ ਖਤਮ ਹੋ ਗਿਆ ਆ ਦਿਨ ਪਰ ਦਿਨ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਸਿੱਧੇ ਪੈਸੇ ਮੰਗੀ ਜਾਂਦੇ ਆ ਸਿੱਧੇ ਹੀ ਪੈਸੇ ਹਨਾ ਵੀ ਲੈ ਲਓ ਜੀ ਜਿਹੜਾ ਨਾਂ ਲੈਣਾ ਆ ਡਰੇ ਹੀ ਹੈ ਨਹੀਂਗਾ ਮਾਟਰਾ ਹੁਣ ਦੁਗਣਾ ਮੈਨੂੰ ਟੋਕਿਆ ਉਹ ਮੈਂ ਤਾਂ ਇੰਨੇ ਚਿਰ ਦਾ ਰੌਲਾ ਪਾਉਣਾ ਹੈ ਹੁਣ 1.5 ਸਾਲ ਦਾ ਹੋ ਗਿਆ ਹੋਣਾ ਨਾ ਗਵਰਨਮੈਂਟ ਨੂੰ ਮੈਂ ਯਾਦਾਂ ਹੀ ਕਹਿਣਾ ਵੀ ਝਾੜੂ ਵਾਲੇ ਨਿਕੰਮੇ ਆ ਤੁਸੀਂ ਕਿਹੜਾ ਮੰਨਦੇ ਆ ਹੁਣ ਪੈ ਗਈ ਨਾ ਹੁਣ ਚੱਕ ਹੋ ਗਈ ਨਾ ਮੁਰਗੀਆਂ ਉਹਦੀਆਂ ਨਹੀਂ ਮਾਸਟਰ ਦੇ ਕਹਿਣ ਦਾ ਭਾਵ ਆ ਜਿੰਨੇ ਉੱਪਰਲੇ ਬੰਦੇ ਆ ਚਾਹੇ ਉਹ ਗਵਰਨਮੈਂਟ ਦੇ ਬੰਦੇ ਆ ਚਾਹੇ ਉਹ ਪੁਲਿਸ ਦੇ ਬੰਦੇ ਮਹਿਕਮੇ ਦੇ ਉਹ ਨਹੀਂ ਲੈ ਰਹੇ ਪਰ ਜਿਹੜੇ ਥੱਲੇ ਮਹਿਕਮੇ ਵਾਲੇ ਆ ਨਾ ਨਹੀਂ ਮਹਿਕਮੇ ਕਿਹਦੇ ਆ ਮਹਿਕਮੇ ਕਿਹਦੇ ਸਰਕਾਰ ਦੇ ਹੀ ਆ ਸਰਕਾਰ ਪੁਲਿਸ ਵਾਲੇ ਕਿਹਦੇ ਆ ਦੇਖੋ ਜਿਹੜੀ ਕਰਪਸ਼ਨ ਚੱਲਦੀ ਤਾਂ ਥੱਲੇ ਹੀ ਆ ਉੱਪਰ ਤੱਕ ਜਾਂਦੇ ਆ ਹਿੱਸਾ ਪੱਤੀ ਪਰ ਹੁਣ ਲੱਗਦਾ ਇਦਾਂ ਆ ਵੀ ਸ਼ਾਇਦ ਉੱਪਰਲੇ ਵਾਲਿਆਂ ਨੇ ਥੱਲੇ ਨੂੰ ਕਹਿਣਾ ਬੰਦ ਕਰ ਦਿੱਤਾ ਬਹੁਤ ਕੇਸ ਇਦਾਂ ਦੇ ਵੀ ਸੁਣਨ ਵਿੱਚ ਆਏ ਆ ਵੀ ਉਹਨਾਂ ਨੇ ਇਨਵੈਸਟੀਗੇਸ਼ਨ ਪਾਈ ਉਹਦੇ ਵਿੱਚ SP SSP ਜਿਹੜੀ ਇਨਕੁਆਰੀ ਕਰਦੇ ਆ ਉਹਦੇ ਵਿੱਚ ਵੀ ਆਪਣੇ ਮਹਿਕਮੇ ਨੂੰ ਬਚਾਉਣ ਤੇ ਹੋਏ ਆ ਆਪਣੇ ਮਹਿਕਮੇ ਨੂੰ ਜਿੱਦਾਂ ਕਹ ਲਓ ਵੀ ਤਰਤੀਬਾਂ ਨਹੀਂ ਲੱਗਣ ਦਿੰਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੇਸ ਬੰਦ ਕਰਾਉਣ ਡਏ ਆ ਆਮ ਬੰਦੇ ਤਰਾਹ ਲੱਗੇ ਆ ਕਰਨ ਵੀ ਸਾਡੀ ਸੁਣਵਾਈ ਹੈ ਨਹੀਂ ਕੋਈ ਮਾਸਟਰ ਨਾਲ ਮੈਂ ਗੱਲ ਦੱਸਾਂ ਜਿਹੜੇ ਨਾ ਉੱਪਰਲੇ ਚੁੱਪ ਕੀਤੇ ਬੈਠੇ ਆ ਸਮਾਨ ਉੱਪਰ ਵੀ ਪਹੁੰਚਦਾ ਹੋਊ ਹੌਲੀ ਹੌਲੀ ਹੋਰ ਤਰੀਕੇ ਨਾਲ ਪਹੁੰਚਦਾ ਹੋਊਗਾ ਬਿਲਕੁਲ ਇਹ ਤਾਂ ਹੋ ਨਹੀਂ ਸਕਦਾ ਕਿਉਂਕਿ ਉੱਪਰਲੇ ਬੈਠੇ ਖਾਂਦੇ ਨਾ ਹੋਣ ਥੱਲੇ ਖਾਂਦੇ ਹੋਣ ਉੱਪਰਲੇ ਚੁੱਪ ਕੀਤੇ ਬਹਿ ਸਕਦੇ ਪਰ ਦੱਸ ਮੈਨੂੰ ਪਰ ਨਡਾਰਤਾ ਜਿਹੜੀ ਆ ਇਹ ਇੱਕ ਲੋਕਤੰਤਰ ਵਿੱਚ ਸ਼ੁਭ ਸੰਕੇਤ ਨੇ ਸਾਡੇ ਮਾਸਟਰ DNA ਦੇ ਵਿੱਚ ਕਰਪਸ਼ਨ ਆ ਗਈ ਆ ਜੇ ਸਾਡੇ ਕਰਪਸ਼ਨ ਨਾ ਹੁੰਦੀ ਤਾਂ ਹਿੰਦੁਸਤਾਨ ਨੇ ਭੁੱਖਾ ਮਰਨਾ ਸੀ ਪੁੱਛ ਕਿਵੇਂ ਕਿੱਦਾਂ ਜਿਹੜੇ ਮਿਲੀਅਨ ਦੇ ਹਿਸਾਬ ਨਾਲ ਕਰੋੜਾਂ ਦੇ ਹਿਸਾਬ ਨਾਲ ਪੰਜਾਬੀ ਹਿੰਦੁਸਤਾਨੀ ਬਾਹਰ ਵਸਦੇ ਨਾ ਉਹਨੂੰ ਕਿਸੇ ਕੋ ਜਾ ਹੀ ਨਹੀਂ ਆਉਣਾ ਸੀ ਨਾ ਕੋਈ ਝੂਠਾ ਪਾਸਪੋਰਟ ਬਣਦਾ ਨਾ ਕੋਈ ਬਾਹਰ ਜਾਂਦਾ ਸਾਰੇ ਇੱਥੇ ਭੱਜੇ ਫਿਰਦੇ ਭੁੱਖੇ ਮਰਦੇ ਰਹਿਣੇ ਸੀ ਇੱਥੇ ਨਹੀਂ ਨਾਲੇ ਮਾਟਰਾ ਹਰ ਚੀਜ਼ ਦੇ ਸਾਈਡ ਇਫੈਕਟ ਵੀ ਹੈਗੇ ਨੇ ਚੰਗੀ ਗੱਲ ਵੀ ਹੈਗੀ ਹੈ ਮਾਟਰਾ ਨੰਬਰ ਜਿੱਦਾਂ ਇਹ ਸਾਈਡ ਇਫੈਕਟ ਵੀ ਹੈਗੇ ਆ ਮੈਨੇਜਰ ਦੀ ਨਾ ਵਾਲੀ ਸੁਣਿਆ ਕਰ ਇਹ ਐਵੇਂ ਚਾਵਲ ਛੱਡ ਦਿੰਦਾ ਕਈ ਵਾਰ ਇਹਨੂੰ ਕੀ ਪਤਾ ਪੁਲਿਸਾਂ ਦੇ ਕੀ ਕੰਮ ਹੁੰਦੇ ਆ ਤੇ ਕਿਹਦੇ ਕੀ ਕੰਮ ਹੁੰਦੇ ਆ ਕੁਕੜੀ ਇਹਨੇ ਜਾ ਕੇ ਇਹਨੇ ਦਿੱਤੀਆਂ ਇਸ ਕਰਕੇ ਇਹਨੂੰ ਪਤਾ ਆ ਇਹ ਗੱਲ ਜਿਹੜੀ ਹੁਣ ਪੁਲਿਸ ਵਾਲਿਆਂ ਦੀ ਕੀਤੀ ਆ ਇਹ ਮੈਨੂੰ ਲੱਗਦਾ ਜਿਹੜੇ ਝਾੜੂ ਵਾਲਿਆਂ ਨੇ ਪੁਲਿਸ ਵਾਲੇ ਕਾਬੂ ਹੈ ਨਹੀਂ ਇਹਨਾਂ ਦਾ ਬਾਹਲਾ ਵੇੜਾ ਕਰਕੇ ਹੋਇਆ ਆ ਕਹਿੰਦੇ ਆ ਮਲੇਰਕੋਟ ਵਿਜੀਲੈਂਸ ਪੈ ਗਈ ਪੁਲਿਸ ਵਾਲਿਆਂ ਦੇ ਪੈ ਗਈ ਪੁਲਿਸ ਵਾਲੇ ਭੱਜ ਗਏ ਤਾਂ ਹੁਣ ਮੋਰੇ ਲੱਗੇ ਹੋ ਵਿਜੀਲੈਂਸ ਦੇ ਪੁਲਿਸ ਵਾਲੇ ਹਾਂ ਉਹਦੇ ਵਿੱਚ ਵੀ ਤਾਂ ਬੜੀ ਫਨੀ ਸਟੋਰੀ ਹੋਈ ਅੱਛਾ ਵੀ ਵਿਜੀਲੈਂਸ ਨੂੰ ਕੋਈ ਕੰਪਲੇਂਟ ਗਈ ਵੀ ਕੋਈ ਪੁਲਿਸ ਮੁਲਾਜ਼ਮ ASI ਤੇ ਇੱਕ ਹੋਰ ਮੁਲਾਜ਼ਮ ਇਹ ਰਿਸ਼ਵਤ ਲਈ ਆ ਅੱਛਾ ਹੁਣ ਇਹਦੇ ਵਿੱਚ ਵੀ ਚੋਰ ਮੋਰੀਆਂ ਹੀ ਆ ਵੀ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਵੀ ਵਿਜੀਲੈਂਸ ਸਾਡੇ ਤੇ ਰੇਡ ਪਾਉਣ ਲੱਗੀ ਆ ਹੁਣਾ ਕੋਈ ਹੈਨਾ ਆ ਮੈਨੇਜਰ ਵਰਗਾ ਹੋਣਾ ਕੋਈ ਗੱਦਾ ਗਿਆ ਹੋਣਾ ਮਿਲ ਗਿਆ ਉਹਨਾਂ ਨੇ ਆਪਣੀ ਗੱਡੀ ਚੁੱਕ ਕੇ ਤੇ ਉਹ ਭੱਜ ਗਏ ਹੁਣ ਰਾਸਤੇ ਦੇ ਵਿੱਚ ਜਿੱਦਾਂ ਕਹਿ ਲਓ ਵੀ ਕਈ ਵਾਰੀ ਕੀ ਹੁੰਦਾ ਆ ਵੀ ਮਾੜੀ ਕਿਸਮਤ ਨੂੰ ਗੱਡੀ ਜਿਹੜੀ ਰਾਸਤੇ 'ਚ ਰੋਕੀ ਹੁਣ ਠਾਣੇ ਕੋਈ ਜਗ੍ਹਾ ਚਾਹੀਦੀ ਸੀ ਉਹਨਾਂ ਨੇ ਕਿਸੇ ਇੱਕ ਕੋਈ ਜਾਂਦਾ ਸੀ ਬੰਦਾ ਉਹਦੇ ਕੋਲੋਂ ਐਕਟਿਵਾ ਖੋਲੀ ਐਕਟਿਵਾ ਹੋ ਕੇ ਲੈ ਕੇ ਭੱਜ ਗਏ ਜਾਨੀ ਦੇਖੋ ਪੁਲਿਸ ਮੁਲਾਜ਼ਮ ਇਹ ਤੁਸੀਂ ਕਰੈਕਟਰ ਦੇਖੋ ਵੀ ਉਹ ਪੁਲਿਸ ਮੁਲਾਜ਼ਮ ਜਿਹੜੇ ਆ ਐਕਟਿਵਾ ਦੇ ਉੱਤੇ ਫਰਾਰ ਹੋ ਗਏ ਵਿਜੀਲੈਂਸ ਦੀ ਟੀਮ ਆਈ ਉਹਨਾਂ ਨੇ ਦੇਖੀ ਗੱਡੀ ਤਲਾਸ਼ੀ ਲਈ ਵਿੱਚੋਂ ਨਸ਼ੀਲਾ ਪਦਾਰਥ ਵੀ ਬਰਾਮਦ ਹੋ ਗਿਆ ਉਧਰੋਂ ਐਕਟਿਵਾ ਵਾਲਾ ਇਹ ਕਹਿੰਦਾ ਮੇਰੇ ਤਾਂ ਉਹਦੇ ਵਿੱਚ ਹਜ਼ਾਰਾਂ ਰੁਪਈਏ ਵੀ ਸੀ ਐਕਟਿਵਾ ਦੇ ਵਿੱਚ ਨਾਲ ਕੁੜੀ ਦਾ ਪਾਸਪੋਰਟ ਹੀ ਸਾਡੀ ਦਾ ਬਈ ਉਹ ਦੱਸੋ ਕਿੱਥੋਂ ਲਿਆਉਣਾ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ ਵੀ ਕਿੰਨਾ ਜ਼ਿਆਦਾ ਬੇੜਾ ਗਰਕ ਹੋਈ ਜਾਂਦਾ ਜੇ ਪੁਲਿਸ ਵਾਲੇ ਹੀ ਇਦਾਂ ਲੱਗ ਗਏ ਕਰਨ
ਬਹੁਤ ਚੰਗੇ ਵੀ ਆ ਬੰਦੇ, ਪਰ ਜਿੱਦਾਂ ਦੀਆਂ ਆਹ ਜਿਹੜੇ ਕਹਿੰਦੇ ਹੁੰਦੇ ਕੋਕੜੂ ਆ, ਇਹ ਸਾਰੇ ਮਹਿਕਮੇ ਨੂੰ ਹੀ ਬਦਨਾਮ ਕਰਕੇ ਰੱਖ ਦਿੰਦੇ ਤਾਂ ਪਰ ਹੁਣ ਇਦਾਂ ਆ ਵੀ ਦਾਲ ਥੋੜੀ ਆ ਤੇ ਕੋਕੜੂ ਜ਼ਿਆਦੇ। ਕੋਕੜੂ ਝਾੜ ਮਾਸਟਰ ਦਾ ਸਰਕਾਰ ਨਾਂ ਦੀ ਚੀਜ਼ ਹੀ ਕੋਈ ਹੈ ਨਹੀਂ ਉੱਥੇ। ਨਹੀਂ, ਸਰਕਾਰ ਨਾਲ ਦੀ ਤਾਂ ਚੀਜ਼ ਹੈਗੀ ਆ। ਕੀ ਚੀਜ਼ ਹੈ ਕਿ ਜੇ ਹੈ ਨਹੀਂ ਝਾੜੂ ਹੈ ਨਹੀਂ ਗਾ ਨੰਬਰ ਭਰ ਕੇ ਸਭ ਕੁਝ ਕਰੀ ਜਾਂਦੇ ਤੇ ਕੀ ਫਾਇਦਾ, ਕਿਸੇ ਦੀ FIR ਦਰਜ ਨਹੀਂ ਹੁੰਦੀ। ਹਾਂ, ਉਹ ਪਿਛਲੇ ਹਫ਼ਤੇ ਮੂਹਰੇ ਦੀ ਗੱਲ ਹੋ ਆ, ਪਿਛਲੇ ਹਫ਼ਤੇ ਜਾ ਕੇ ਉੱਤੇ ਸੰਸਦ ਦੇ ਵਿਧਾਨ ਸਭਾ ਦੇ ਵਿੱਚ ਕਮੇਟੀ ਬਣਾਉਣੀ ਪਈ ਇਹਨਾਂ ਨੂੰ, ਉਹਦੇ ਵਿੱਚ ਕਿਹਾ ਵੀ MLA ਸਾਡਿਆਂ ਦੀ ਕੋਈ ਸੁਣਦਾ ਹੀ ਨਹੀਂ। ਸਹੀ ਗੱਲ ਹੈ। ਉਹਦੇ ਵਿੱਚ ਉਹਨਾਂ ਨੂੰ ਜਾ ਕੇ ਜਵਾਨੀ ਦੁਆ ਭੇਜਣੀਆਂ ਪਈਆਂ ਚਿੱਠੀਆਂ ਵੀ ਸਾਡੇ ਜਿਹੜੇ ਤੁਸੀਂ ਮੁਲਾਜ਼ਮ ਜਿੰਨੇ ਆ DC ਵਗੈਰਾ SSB ਆ, ਉਹ ਘੱਟੋ ਘੱਟ ਸਾਡੇ MLA ਦੀ ਰਿਸਪੈਕਟ ਤਾਂ ਕਰੋ, ਉਹਨਾਂ ਦੀ ਗੱਲ ਤਾਂ ਸੁਣ ਲਓ। ਕੁਝ MLA ਜਿਹੜੇ ਆ ਕਿਸੇ ਕੰਮ ਦੇ ਲਈ ਮਿਲਣ ਗਏ, ਅੱਗੇ ਉਹ ਮੋਹਰੇ ਉਹਨਾਂ ਨੇ ਦਬ ਕੇ ਮਾਰ ਦਿੱਤੇ MLA। ਇੱਥੋਂ ਤੁਸੀਂ ਅੰਦਾਜ਼ਾ ਲਾਓ ਵੀ ਹਾਲਾਤ ਕਿੱਦਾਂ ਦੇ ਹੋਏ ਆ ਇੱਥੇ। ਇਹ ਯਾਰ ਜੇ MLA ਨੂੰ ਦਬਕੇ ਮਾਰੀ ਜਾਂਦੇ ਤੇ ਤੇਰੀ ਮੇਰੀ ਉੱਥੇ ਕੀ ਕਾਰ ਕੀ ਹੋਣੀ ਮੁੱਕਦੇ ਆ ਬਸ। MLA ਨੂੰ ਦਬਕਾ ਨਹੀਂ ਮਾਰਨਾ ਚਾਹੀਦਾ, MP ਨੂੰ ਵੀ ਨਹੀਂ ਮਾਰਨਾ ਚਾਹੀਦਾ। ਜੇ ਕਿਨੇ ਸਵਾਸ ਸੂਲ ਲੈਣਾ ਨਾ ਦਬਕਾ ਮਾਰਨਾ, ਜੇ ਕੋਈ ਦੀ ਹੁੰਦੀ ਆ ਮੈਨੇਜਰ ਨੂੰ ਗੱਲ ਹੈ, ਮੈਨੇਜਰ ਨੂੰ ਗੱਲ ਕੱਢ ਲਓ, ਇਹਨਾਂ ਕੀ ਫਰਕ ਪੈਣ ਲੱਗਾ। ਮੁੱਲਾ ਹੀ ਦੌੜ ਮਸੀਤ ਤੱਕ ਇਹਦੀ, ਮੇਰੇ ਤੱਕ ਕੀ ਆ ਬਸ। ਇਹਦੇ ਕਮਰ ਦਾ ਹੋਰ ਸੁਣ ਲਓ ਹੈ, ਕਹਿੰਦਾ ਮੈਨੂੰ 15 ਲੱਖ ਦੀ ਲਾਟਰੀ ਨਿਕਲੀ ਆ। ਅੱਛਾ, ਮੈਂ ਪਾਤੀ, ਕਹਿੰਦਾ ਮੈਨੂੰ ਨਿਕਲਣੀ ਆ। ਮੈਂ ਕਿੰਨੇ ਲੱਖ ਦੀ? ਕਹਿੰਦਾ 15 ਲੱਖ ਦੀ। ਮੈਂ ਕਿਹਾ 1 ਲੱਖ ਦੀ ਲੱਖ ਲਾੜ ਦੇ ਤੇ ਤੈਨੂੰ ਹੀ ਨਿਕਲਣੀ ਆ ਇਹ, ਤੂੰ ਅੱਗੇ ਘੱਟ ਕਾ ਪਲੇ ਕਰਦਾ ਬੈਂਕ ਦੇ ਵਿੱਚ। ਇਹਨੂੰ ਪੂਰੇ 14 ਦੇ ਲਈ ਰਹਿ ਗਿਆ ਮਤਲਬ ਪਿੱਛੇ। ਆ ਸਟੂਡੈਂਟ ਜਿਹੜੇ ਬਾਹਰ ਨੂੰ ਜਾਂਦੇ ਆ, ਉਹਨਾਂ ਦੇ ਸਾਰੇ ਅਕਾਊਂਟ ਜਾਲੀ, ਇਹ ਉਹਨਾਂ ਦਾ ਇੰਨੇ ਲੱਖਾਂ ਡਾਲਰ ਤੋਂ ਉੱਥੇ ਰੁਪਈਏ ਕਮਾ ਲਏ ਆ। ਆਖੇ ਮੈਨੂੰ 15 ਲੱਖ ਲੈਣ ਤੇ ਤੇਰੇ ਤੇ। ਮੈਂ ਤਾਂ ਤੇਰੀ ਤਸਦੀਕ ਨਾ ਗੱਲਾਂ ਤਾਂ ਮੈਂ ਵੀ ਸੁਣੀਆਂ ਉੜਦੀਆਂ। ਹੁਣ ਕਿੰਨਾ ਕੁ ਸੱਚ ਹੈ ਇਹਦੇ ਵਿੱਚ ਮੈਨੂੰ ਨਹੀਂ ਪਤਾ। ਕਹਿੰਦੇ ਵੀ ਤਵੇਂ ਹੱਥ ਕਾਫੀ ਰੰਗੇ ਆ। ਮਾਸਾ ਮੈਨੂੰ ਤਾਂ ਤੁਸੀਂ ਐਵੇਂ ਬਦਨਾਮ ਮਾਸੀ ਕਰੀ ਜਾਂਦੇ ਮੇਰੇ ਆ। ਤਾਂ ਬੰਦੇ ਦੇਖੋ ਮੈਂ ਕਦੀ ਇਦਾਂ ਦਾ ਨਹੀਂ ਕੀਤਾ, ਗੱਲ ਤਸਦੀਕਾ ਕਰਨ ਵਾਲਾ ਮੇਰੇ ਗਾਲ ਪਾਉ। ਤਾਂ ਇਹਨੇ ਕਹਿਤਾ ਨਾ, ਹੁਣ ਤਾਂ ਇਹਨੇ ਤਾਂ ਆਪ ਵੀ ਆਪਣੇ ਹੱਥ ਰੰਗੇ ਆ ਡੂਲੂਆਂ ਦੇ ਨਾਲ। ਜਿਹੜੇ ਹੱਥ ਰੰਗ ਹੋਏ ਹੁੰਦੇ ਆ ਨਾ, ਉਹਨਾਂ ਨੂੰ ਕੋਈ ਕਹਿੰਦਾ ਵੀ ਨਹੀਂ ਹੁੰਦਾ, ਉਹਦਾ ਸਿੱਧੇ ਫਿਰ ਫੜੇ ਹੀ ਹੁੰਦੇ ਉਹ ਤਾਂ ਫਾੜੀ ਹੁੰਦੇ ਆ। ਨਾਲੇ ਲੰਬੜਾ ਘਰ ਤਾਂ ਤਵੇਂ ਨਹੀਂ ਕੀਤੀ, ਕੋਈ ਸੁੱਕਾ ਛੱਡਿਆ। ਇੱਕ ਤੀਜੇ ਦਿਨ ਤੂੰ ਥਾਣੇ ਜਾ ਕੇ ਬੈਠਾ ਹੁੰਦਾ ਤਸਦੀਕਾਂ ਦੇਣ ਹੈ, ਚਾਹੇ ਸਥਾਈਆਂ ਪਾਉਣਾ ਜਾ ਕੇ 100 ਰੁਪਿਆ ਕੀਮਤ ਹੈ, 100 ਦੀ ਉਹ ਨੰਬਰ ਲੈ ਜਾਓ। ਨਹੀਂ ਅਮਲੀਆ ਪੈਨ ਨਹੀਂ ਦਿੰਦਾ 100 ਰੁਪਏ। ਅਮਲੀਆ ਗੱਲ ਸੁਣ, ਤੂੰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦੇ। ਮੈਂ ਤਾਂ ਤੈਨੂੰ ਕੁਕੜੀ ਨਹੀਂ ਜੁੜਦੀ। ਕੋਈ ਨਹੀਂ ਆਪਾਂ ਦੁੱਧ ਪਾਣੀ ਕਰ 150 ਦੀ ਹੇਰਾ ਫੇਰੀ, ਕਾਦੀ ਹੇਰਾ ਫੇਰੀ ਹੁੰਦੀ ਆ? ਮੰਨਦੇ ਨਹੀਂ ਅੱਜ ਕੱਲ ਦਾ ਲੰਬੜਾ ਇਹ ਤੇਰੇ ਦਰਫਟੇ ਮੂੰਹ ਜੇ 100 ਦੀ 100-200 ਦੀ ਕਰਦਾ। ਤੇ ਲੱਖ ਲਾਣ ਵੀ ਕਹਿ ਰਹੇ, ਵੱਡੀ ਵੀ ਲੱਖ ਲਾਣ ਆਪੀ ਕਰਿਆ ਕਰ, ਕੀ ਐਵੇਂ 100 ਦੁਰਫਿੱਟੇ ਮੂੰਹ ਨੂੰ ਲੱਖ ਲਾਣ ਤੋਂ ਆਵੇ ਤੇ ਕਹਿ ਸਕਦੇ। ਉਹ ਤੁਸੀਂ ਛੱਡੋ ਇਹਨਾਂ ਹੇਰਾ ਫੇਰੀ ਆ, ਉਹਨੂੰ ਛੱਡੋ ਤੁਸੀਂ ਪੁਲਿਸ ਵਾਲਿਆਂ ਨੂੰ। ਬੇੜਾ ਆਪਣੇ ਨਾ ਪੂਰੇ ਪੰਜਾਬ ਦਾ ਬੈਠਾ ਪਿਆ। ਮੈਨੂੰ ਲੋਕਾਂ ਤੇ ਬੜਾ ਗੁੱਸਾ ਆਉਂਦਾ ਆ, ਕੱਲਾ ਮੈਨੇਜਰ ਤੇ ਨਹੀਂ ਆਉਂਦਾ। ਹੁਣ ਦੇਖੋ ਹੜ੍ਹ ਆਏ ਆ, ਬਰਬਾਦੀ ਹੋਈ ਆ, ਬੜਾ ਉਦੋਂ ਦਾ ਰੌਲਾ ਪਾਇਆ ਸੀਗਾ ਜੀ ਅਸੀਂ ਐਂ ਕਰਾਂਗੇ, ਅਸੀਂ ਉਹ ਕਰਾਂਗੇ। ਆ ਝਾੜੂ ਵਾਲੇ ਅਸੀਂ ਐਂ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਅਸੀਂ ਕੁਕੜੀ ਦਾ ਵੀ ਹਿਸਾਬ ਦੇਵਾਂਗੇ, ਬੱਕਰੀ ਦਾ ਵੀ ਹਿਸਾਬ ਦੇਵਾਂਗੇ। ਇਹਦੀਆਂ ਕੁਕੜੀਆਂ ਵੀ ਉੱਥੇ ਗਈਆਂ। ਚਾਰ ਲਖਾ ਦਿਓ, ਉਹ ਕੰਮ ਨਾ ਕਰ ਦਿਓ। ਤੇ ਹੁਣ ਜਦ ਦੇ ਪਾਣੀ ਉਤਰੇ ਆ, ਹੁਣ ਲੋੜਿਆ, ਹੁਣ ਕੋਈ ਕੁਸਕਦਾ ਹੀ ਨਹੀਂ। ਹੁਣ ਆਪਣੀ ਕੋਈ ਰਾਜਪਾਲ ਫਸਿਆ ਆ, ਕੋਈ ਕਿਸੇ ਨਾਲ ਫਸਿਆ ਆ। ਮੇਰੇ ਕੁਕੜੀਆਂ ਵਾਧੂ ਕਰਕੇ ਚੁੱਕੀਆਂ, ਹਿਸਾਬ 'ਚ ਵਾਧੀਆਂ ਸੀਗੀਆਂ। ਇਹ ਮਾਟਰਾ ਮੈਨੂੰ ਗੁੱਸਾ ਵਿਦੇਸ਼ੀਆਂ ਤੇ ਵੀ, ਜਿਹੜੇ ਆਪਣਾ ਭਾਈਚਾਰਾ ਬੈਠਾ। ਇਹ ਪਹਿਲਾਂ ਤਾਂ ਜਦੋਂ ਹੜ੍ਹ ਆਏ ਆ, ਜਿਹੜੇ ਆਪਣੇ ਵਿਦੇਸ਼ੀ ਬੈਠੇ ਸੀਗੇ ਬਾਹਰਲੇ ਮੁਲਕਾਂ 'ਚ, ਮੈਂ ਨਾਂ ਵੀ ਲੈ ਦਿੰਦਾ ਉਹਨਾਂ, ਆਸਟ੍ਰੇਲੀਆ ਵਾਲੇ ਵੀ ਇਦਾਂ ਕਹਿੰਦੇ ਹੁੱਬਦੇ ਆ। ਆਖੇ ਜੀ ਅਸੀਂ ਇਕੱਠੇ ਕਰਕੇ ਪੈਸੇ ਭੇਜਣੇ, ਅਸੀਂ ਐਂ ਕਰਨੇ ਆ। ਹਫ਼ਤੇ ਬਾਅਦ ਹੀ ਉੱਥੇ ਆ ਸਿੰਗਰਾਂ ਦਾ ਹੁਣ ਗੌਣ ਪਾਣੀ ਲੱਗਾ ਹੋਇਆ। ਹੁਣ ਉਹਨਾਂ ਦੀ ਟਿਕਟਾਂ ਖਰੀਦੀ ਜਾਂਦੇ 700 ਡਾਲਰਾਂ ਦੀ, 35,000 ਟਿਕਟ। ਤੁਸੀਂ ਤੇ ਮਦਦ ਨਹੀਂ ਕਰ ਸਕਦੇ ਪੰਜਾਬ ਵਾਲਿਆਂ ਦੀ। ਆਹੋ ਮਾਸ਼ਾ, ਮੈਨੂੰ ਕਹਿੰਦੇ ਪਤਾ ਲੱਗਾ। ਇਹ ਗੱਲ ਤਾਂ ਨੰਬਰ ਨੇ ਅਕਲ ਦੀ ਕੀਤੀ ਆ ਵੀ ਆ ਤਾਂ ਪਹਿਲੀ ਵਾਰੀ। ਨਹੀਂ ਅੱਗੇ ਮੈਂ ਬੇਵਕੂਫੀਆਂ ਕਰਦਾ। ਮੈਨੂੰ ਪਤਾ ਲੱਗਾ ਕਿ ਦਲਜੀਤ ਦੋਸਾਂਝ ਜਿਹੜਾ ਆ ਉਹ ਆਸਟ੍ਰੇਲੀਆ ਜਾ ਰਿਹਾ, ਕਹਿੰਦੇ ਨਿਊਜ਼ੀਲੈਂਡ 'ਚ। ਤੇ ਜਿੱਦਾਂ ਮਾਰਚ ਕਹਿੰਦਾ ਮੈਨੂੰ ਪਾਲੀ ਵੀ ਦੱਸਦਾ ਸੀ। ਤੋ ਕਹਿੰਦਾ ਮੈਂ ਟਿਕਟ ਲੈਣ ਗਿਆ, ਕਹਿੰਦਾ $800 ਮੰਗਦੇ ਮੋਲ ਹੀ ਟਿਕਟ ਦਾ। $800 ਇਹ ਆਪਣੇ ਇੰਡੀਆ ਦੇ ਕਿੰਨੇ ਬਣੇ? 40,000 ਰੁਪਏ ਘੱਟੋ ਘੱਟ ਨਹੀਂ। ਲੋੜਾ ਚਾਹੀਦਾ ਹੈ। ਉਹ 40,000 ਰੁਪਇਆ ਕਿਸੇ ਗਰੀਬ ਨੂੰ ਦਿੱਤਾ, ਜਿੱਦਾਂ ਦੋ ਹਾਲਾਤ ਆ ਪੰਜਾਬ ਦੇ ਵਿੱਚ ਸਾਡੇ ਬਣੇ ਆ। ਲੋਕ ਭੁੱਖੇ ਮਰਨ ਡਏ ਆ, ਉਹ ਹਰਾਂ ਨੇ ਮਾਰ ਕੀਤੀ ਆ, ਉਹ ਕਿਸੇ ਦੀ ਮਦਦ ਹੁੰਦੀ। ਉਹ ਦੂਜੇ ਪਾਸੇ ਮੈਂ ਜਿਹੜਾ ਗੱਲ ਸੁਣ ਮੇਰੀ, ਜਿਹੜੇ ਮੁੰਡੇ ਬਾਹਰ ਰਹਿੰਦੇ ਆਪਣੇ ਨਾ, ਉਹ ਵਿਚਾਰੇ 6-7 ਦਿਨ ਲਾਇ ਕੰਮ ਕਰਦੇ ਆ, ਠੀਕ ਹੈ। ਆਪਣੀ ਮਿਹਨਤ ਦੀ ਕਮਾਈ ਵਿੱਚੋਂ ਥੋੜਾ ਬਹੁਤਾ ਆਪਣਾ ਵੀ ਸ਼ੌਕ ਪੂਰਾ ਕਰ ਲਿਆ ਤਾਂ ਕੋਈ ਗੱਲ ਨਹੀਂ। ਸ਼ੌਕ ਕਰਨੇ ਵੀ ਚਾਹੀਦੇ, ਕਿਉਂ ਮਾਸਟਰ? ਬਿਲਕੁਲ ਕਰਨੇ ਚਾਹੀਦੇ ਆ, ਪਰ ਇਹ ਦੇਖੋ ਕਰਦੇ ਵੀ ਆ ਬਾਹਰ ਦੇ। ਹੁਣ ਜਿੱਦਾਂ ਹੜ੍ਹਾਂ ਦੇ ਵਿੱਚ ਪੈਸੇ ਭੇਜੇ ਵੀ ਬਹੁਤ ਆ, ਪਰ ਦੇਖੋ ਇਹ ਐਂਟਰਟੇਨਮੈਂਟ ਚਲੋ ਚੱਲਦਾ ਆ, ਪਰ ਅਸੀਂ ਇਹਦੇ ਵਿੱਚ ਥੋੜਾ ਜਿਹਾ ਜ਼ਰੂਰ ਰੱਖੀਏ ਵੀ ਪੰਜਾਬ ਵੱਲ ਧਿਆਨ ਪਹਿਲਾਂ ਵੀ ਆਪਾਂ ਰੱਖਦੇ ਆਏ ਆ। ਸਰਕਾਰਾਂ ਜਿੱਦਾਂ ਹੁਣ ਆਪਾਂ ਦੱਸਦੇ ਆ ਵੀ ਕਰਪਸ਼ਨ ਇੰਨੀ ਜ਼ਿਆਦਾ ਆ, ਬਈ ਜੇ ਬਾਹਰਲੇ ਨਾ ਸਾਡੀ ਹੈਲਪ ਕਰਨ, ਜੇ ਉਹ ਵੀ ਮੁੱਖ ਮੋੜ ਗਏ
ਸਾਡਾ ਤਾਂ ਬਾਲੀ ਵਾਰਸ ਇੱਥੇ ਹੈ ਕੋਈ। ਆ ਹੁਣ ਦੇਖ ਲੈ ਖਾਲਸਾ ਏਡ ਦੇ ਉੱਤੇ ਕਿੰਨੇ ਇਲਜ਼ਾਮ ਲੋਕੀ ਲਾਈ ਜਾਂਦੇ ਆ। ਉਹਨਾਂ ਰਵੀ ਸਿੰਘ ਨੇ ਬਿਆਨ ਦਿੱਤਾ ਵੀ ਅਸੀਂ ਕੁਝ ਖਾਧਾ ਨਹੀਂ, ਵਿੱਚੋਂ ਕਾਰਾਂ ਨਹੀਂ ਲਈਆਂ, ਕੁਝ ਹੋਰ ਨਹੀਂ ਲਿਆ, ਘਰ ਨਹੀਂ ਬਣਾਏ, ਪਰ ਫਿਰ ਵੀ ਸਾਨੂੰ ਲੋਕੀ ਬਦਨਾਮ ਕਰਦੇ ਆ। ਪਰ ਦੂਜੇ ਪਾਸੇ ਮਾਸਟਰ ਮੈਂ ਵੀ ਦੇਖਿਆ ਕਈ ਏਜੰਸੀਆਂ ਵੀ ਉਹਨਾਂ ਦੁਆਲੇ ਹੋਈਆਂ ਬਦਨਾਮ ਕਰਨ, ਕਿਉਂਕਿ ਹਰ ਪਾਸੇ ਖਾਲਸੇ ਦੀ ਬੱਲੇ ਬੱਲੇ ਹੋਈ ਪਈ ਆ। ਠੀਕ ਹੈ ਨਾ, ਲੋਕੀ ਇਹ ਗੱਲਾਂ ਕਰ ਰਹੇ ਆ ਕਿ ਵੀ ਦੇਖੋ ਸਿੱਖਾਂ ਨੇ ਕਿੰਨਾ ਕੁਝ ਵਧੀਆ ਕੀਤਾ। ਜੇ ਆਪਾਂ YouTube ਜਾਂ Facebook ਦੇਖਦੇ ਆ ਉਹਦੇ ਸਾਰੇ ਸਿਫਤਾਂ ਕਰਦੇ ਸਿੱਖ ਭਾਈਚਾਰੇ ਦੀਆਂ, ਮੇਰਾ ਥਾਂ ਥਾਂ ਲੰਗਰ ਲਾਏ ਆ। ਹੁਣ ਕੁਝ ਲੋਕ ਇਦਾਂ ਦੇ ਕਰੋਗੇ ਇਹ ਵੀ ਨਹੀਂ ਯਾਦ ਹੁੰਦਾ, ਉਹ ਆਪ ਕਰ ਨਹੀਂ ਸਕਦੇ, ਉਹਨਾਂ ਨੂੰ ਬਦਨਾਮ ਕਰਨ ਕਰਕੇ ਤਾਇਆ ਜਿੰਨਾ ਮਰਜ਼ੀ ਬਦਨਾਮ ਕਰ ਲੈਣ ਏਜੰਸੀਆਂ, ਜਿੰਨਾ ਮਰਜ਼ੀ ਖੋਰ ਚੱਕ ਲੈਣ, ਜਿਹੜੀ ਸੱਚਾਈ ਆ ਨਾ ਸਿੱਖਾਂ ਦੀ ਉਹ ਸੱਚਾਈ ਰਹਿਣੀ ਆ, ਸਾਹਮਣੇ ਆ ਗਈ ਆ। 31 ਜੁਲਾਈ ਜਿਹੜੀ ਹਿੰਸਾ ਹੋ ਕੇ ਹਟੀ ਆ ਹੁਣ ਮਣੀਪੁਰ ਦੇ ਵਿੱਚ, ਉਸ ਤੋਂ ਬਾਅਦ ਮਾਟਾ ਤੂੰ ਵੀ ਅਖਬਾਰ ਖਬਰ ਕਹਿੰਦੇ ਪੜ੍ਹ ਲੈਣਾ ਆ, ਮਨੋੜੀ ਝਾਤੀ ਉਹ ਰੱਖਿਆ ਕਰ। ਸਿੱਖਾਂ ਨੇ ਮੁਸਲਮਾਨ ਤਬਕਾ ਤੇ ਉਹਨਾਂ ਦੀ ਮਸਜਿਦ ਬਚਾਈ ਆ, ਕਿਹਨਾਂ ਕੋਲੋਂ ਦੰਗਾਕਾਰੀਆਂ ਤੋਂ ਹੁਣ ਲੈ ਦੇ ਮੰਨੋ ਕਿਹੜਾ ਕੌਣ ਆ ਦੰਗਾਕਾਰੀ ਇਹ? ਫੇਰ ਕਿਹੜਾ ਲੰਬੜ ਗਾਣਾ ਕੱਢਦਾ ਨਾ ਲੰਬਾ ਗਾਣਾ ਨਹੀਂ ਤੂੰ ਨਾਮ ਲੈ ਭਰਾਵਾ, ਜੇ ਤੈਨੂੰ ਪਤਾ ਕਰ ਮਾਟਾ ਚੱਕਦਾ ਜਰਾ ਪਰਦਾ ਜਾ ਹੁਣ ਇੱਥੋਂ ਮੜ ਜਾ ਤੇ ਹੁਣ ਪਰਦਾ ਚੱਕ ਦੇ ਨਾਲੇ ਨਾਲ। ਤੂੰ ਦੱਸ ਤੂੰ ਸਰਕਾਰੀ ਬੰਦਾ। ਇਹ ਹੁਣ ਬਤਾਇਆ ਤੂੰ ਗੱਲ ਕੀਤੀ ਆ ਨਾ ਵੀ ਸਿੱਖਾਂ ਨੂੰ ਬਦਨਾਮ ਕਰਦੇ ਆ, ਖਾਲਸਾ ਨੂੰ ਬਦਨਾਮ ਕਰਦੇ ਆ, ਚਲੋ ਇਹ ਸਾਚਾ ਚੱਲੀ ਜਾਣੀਆਂ ਆ। ਇਹ ਹੁਣ ਜਿਹੜਾ 31 ਜੁਲਾਈ ਦੀ ਹਿੰਸਾ ਹੋਈ ਆ ਨਾ ਉਸ ਤੋਂ ਬਾਅਦ ਵੀ ਇਹ ਇੱਕ ਗੱਲ ਠੰਮੀ ਨਹੀਂ ਹੈਗੀ। ਮਸਜਿਦ ਨੂੰ ਘੇਰਿਆ ਦੰਗਾਕਾਰੀਆਂ ਨੇ, ਹੁਣ ਤਬਕਾ ਤੁਹਾਨੂੰ ਪਤਾ ਹੀ ਆ ਕਿਹੜਾ ਆ ਉਹ, ਤੇ ਪੁਲਿਸ ਵਾਲੇ ਵੈਸੇ ਤਨਾਤੀ ਤੇ ਸੀਗੇ, ਉਹਨਾਂ ਨੇ ਜਿਹੜਾ ਮਸਜਿਦ ਦਾ ਕੀ ਕਹਿੰਦੇ ਹੁੰਦੇ ਉਹਨੂੰ ਇਮਾਮ ਆ, ਉਹਨੂੰ ਕਿਹਾ ਵੀ ਤੂੰ ਘਬਰਾ ਨਾ, ਇਹ ਤੁਹਾਡੀ ਪੂਰੀ ਰਾਖੀ ਕਰਾਂਗੇ। ਦੰਗਾਕਾਰੀ ਆਈ ਆ ਤੇ ਪੁਲਿਸ ਵਾਲਿਆਂ ਨੇ ਹੱਥ ਖੜੇ ਕਰਤੇ ਵੀ ਅਸੀਂ ਇਹਨਾਂ ਨੂੰ ਰੋਕ ਨਹੀਂ ਸਕਦੇ। ਗਿਣਤੀ ਥੋੜੀ ਇਮਾਮ ਨੇ ਸਿੱਖਾਂ ਦੇ ਜਿਹੜੇ ਉੱਥੇ ਕਾਉਂਸਲਰ ਸੀਗਾ ਨਾ ਉਹਨੂੰ ਫੋਨ ਕੀਤਾ, 200 ਘਰ ਆ ਉੱਥੇ ਸਿੱਖਾਂ ਦਾ, ਕਹਿੰਦੇ ਵੀ ਸਥਿਤੀ ਬਹੁਤ ਗੰਭੀਰ ਹੋ ਗਈ ਆ, ਜਾਂ ਤਾਂ ਹੁਣ ਅਸੀਂ ਮਾਰੇ ਜਾਵਾਂਗੇ। ਪੁਲਿਸ ਵਾਲਿਆਂ ਨੇ ਹੱਥ ਖੜੇ ਕਰਤੇ ਸਾਨੂੰ ਆਗੇ ਬਚਾ ਲਓ। ਤੇ ਉਹ ਫਿਰ ਸਰਦਾਰ ਜਿਹੜੇ ਪਰਿਵਾਰ ਸੀ ਉਹ ਆਏ ਆ ਤੇ ਸਾਹਮਣੇ ਆਏ ਖੜੇ, ਕਹਿੰਦੇ ਜਾਂ ਫਿਰ ਸਾਨੂੰ ਲੰਘ ਕੇ ਇਹਨਾਂ ਨੂੰ ਕਰ ਦੋ ਨਖੇਤੀ ਜਾਂ ਫਿਰ ਵਾਪਸ ਮੁੜ ਜਾਓ। ਉਹ ਭਲੇ ਮਾਸ ਵਾਪਸ ਮੁੜ ਗਏ। ਉਹਨੇ ਭਲੇ ਮਾਨਸੇ ਸੀ, ਉਹਦੇ ਕਾਫੀ ਔਰਤਾਂ ਬੱਚੇ ਦਾ ਬੁੜੇ ਪਰ ਦੇਖੋ ਇਹਦੇ ਲਈ ਨੋ ਡਾਊਟ ਆ ਵੀ ਜਿੱਥੇ ਸਿੱਖ ਖੜ ਗਏ, ਇਹ ਜਿਹੜੀ ਜਿੱਦਾਂ ਦਾ ਹੁਣ ਅੱਤ ਚੱਕੀ ਪਈ ਆ, ਇਹ ਮਿਸਾਲ ਪੈਦਾ ਕਰਨੀ ਪੈਣੀ। ਹੁਣ ਤੁਸੀਂ ਦੇਖੋ ਵੀ ਕਿਸਾਨਾਂ ਦੇ ਨਾਲ ਉਹ ਤਾਮਿਲਨਾਡੂ ਵਾਲੇ 3-4 ਸਾਲ ਤੋਂ ਇੱਥੇ ਭੁੱਖੇ ਵਿਚਾਰੇ ਬੈਠੇ ਨੇ, ਚੂਹੇ ਵੀ ਖਾਦੇ ਉਹਨਾਂ ਨੇ ਜੰਤਰ ਮੰਤਰ ਤੇ। ਮਹਾਰਾਸ਼ਟਰ ਦੇ ਵਿੱਚ ਸਭ ਤੋਂ ਜ਼ਿਆਦਾ ਆਤਮ ਹੱਤਿਆਵਾਂ ਹੋਈਆਂ, ਉਹਨਾਂ ਵਿਚਾਰਿਆਂ ਨੇ ਜੰਤਰ ਮੰਤਰ ਉੱਤੇ ਧਰਨੇ ਦਿੱਤੇ। ਇੱਕ ਉੱਥੋਂ ਤੁਰ ਕੇ ਆਏ ਉਹ ਦਿੱਲੀ ਤੱਕ ਕੱਪੜੇ ਜੇ ਨੰਗੇ ਪੈਰੀ। ਕੰਮ ਕਦੋਂ ਹੋਇਆ, ਸਰਕਾਰ ਕਦੋਂ ਝੁਕੀ? ਜਦੋਂ ਪੰਜਾਬ ਦਾ ਕਿਸਾਨ ਤੇ ਹਰਿਆਣੇ ਦਾ ਨਹੀਂ, ਕਿਸਾਨ ਜਦੋਂ ਲੰਗਰ ਲੱਗੇ ਨਾ ਉਹਨਾਂ ਨੇ ਦੇਖਿਆ ਸੀ ਵੀ 4-5 ਦਿਨ ਬੈਠਣਗੇ, ਮਹੀਨਾ ਲੱਗੇ ਭੁੱਖੇ ਮਰਦੇ ਚਲੇ ਜਾਣਗੇ, ਪਰ ਉਹਨਾਂ ਨੂੰ ਕੀ ਪਤਾ ਸੀ ਖਾਲਸੇ ਦਾ। ਅਗਲਿਆਂ ਨੇ ਸਿੱਖਾਂ ਨਾਲ ਲਾਤੇ ਲੰਗਰ, ਉੱਥੇ ਬਹਿ ਵਜਾ ਹੋ ਗਈ, ਲੋਕ ਉੱਥੇ ਤੇ ਬਣ ਗਿਆ ਮੇਲਾ। ਜਿਹੜੇ ਉੱਥੇ ਗਏ ਸੀ ਉਹਨਾਂ ਨੂੰ ਤਾਂ ਛਕਣਾ ਹੀ ਸੀ, ਆਣ ਗੁਹਾਂ ਜੇ ਲੋਕੀ ਵੱਜਦੇ ਸੀ, ਉਹਨਾਂ ਦੇ ਮੌਜਾਂ ਲੱਗ ਗਈਆਂ, ਉਹਨਾਂ ਦੀਆਂ ਮੌਜਾਂ ਲੱਗ ਗਈਆਂ। ਹੁਣ ਇਸੇ ਕਰਕੇ ਜਦੋਂ ਤੁਸੀਂ ਖਾਲਸਾ ਏਡ ਦੀ ਗੱਲ ਕੀਤੀ ਆ, NIA ਜਿਹੜੀ ਨੈਸ਼ਨਲ ਅਥਾਰਟੀ ਆ, ਉਹ ਵੀ ਦੇਖ ਲਓ ਵੀ ਇੱਥੇ ਹੀ ਜ਼ਿਆਦਾ ਮਾਰ ਕਰਦੀ ਆ। ਜਦੋਂ ਪੰਜਾਬ ਦੇ ਵਿੱਚ ਹੋਇਆ ਕੁਝ ਵੀ, ਆ ਕੇਜਰੀਵਾਲ ਨੇ ਜੀ ਸ਼ਾਂਤੀ ਮਾਰਚ ਕੱਢਣਾ, ਹੁਣ ਹਰਿਆਣੇ ਦੇ ਵਿੱਚ ਹਿੰਸਾ ਹੋਈ ਆ, ਹੁਣ ਕਦੇ ਨਹੀਂ ਕੱਢਿਆ ਵੀ। ਪੰਜਾਬ 'ਚ ਕਿਹੜਾ ਦੰਗਾ ਹੋਇਆ ਵੀ ਜਿਹਦੇ ਨਾਲ ਕਿ ਇਹਨੂੰ ਸ਼ਾਂਤੀ ਮਾਰਚ ਕੱਢਣਾ ਪੈ ਗਿਆ ਗੁਰਦਾਸਪੁਰ ਵਾਲੇ ਪਾਸੇ? ਪੰਜਾਬ ਵਿੱਚ ਇਦਾਂ ਦੀਆਂ ਘਟਨਾ ਹੁੰਦੀਆਂ ਹੀ ਨਹੀਂ। ਤੇ ਚਲੋ, ਤੇ ਹੁਣ ਮਣੀਪੁਰ ਦੇ ਵਿੱਚ ਹੋਇਆ, ਹਰਿਆਣਾ ਇਹਦਾ ਗੁਆਂਢੀ ਆ, ਇਹ ਆਪ ਹਰਿਆਣੇ ਦਾ ਕੇਜਰੀਵਾਲ, ਉੱਥੇ ਜਾ ਕੇ ਤੂੰ ਕੱਢ ਹੁਣ ਸ਼ਾਂਤੀ ਮਾਰਚ। ਕਿਸੇ ਨੇ ਨਖੇਤੀ ਕੀਤੀ, ਉਹ ਮਣੀਪੁਰ ਦੇ ਵਿੱਚ ਕਿੰਨੀਆਂ ਜਿਹੜੀਆਂ ਔਰਤਾਂ, ਕਿੰਨਾ ਅਤਿਆਚਾਰ ਹੋਇਆ ਤਾਂ। ਹੁਣ ਆ ਰਾਹੁਲ ਗਾਂਧੀ ਆ, ਚਲੋ ਇੱਥੇ ਵੀ ਆਪਾਂ ਗੱਲ ਕਰ ਲਵਾਂਗੇ। ਰਾਹੁਲ ਗਾਂਧੀ ਨੇ ਲੋਕ ਸਭਾ ਦੇ ਵਿੱਚ ਗਿਆ, ਉਹ ਕਹਿੰਦਾ ਦੇਖੋ ਇੰਨਾ ਬੇੜਾ ਗਰਕ ਹੋ ਗਿਆ ਵੀ ਪ੍ਰਾਈਮ ਮਿਨਿਸਟਰ ਉੱਥੇ ਦੇਖਣ ਨਹੀਂ ਗਿਆ, ਉੱਥੇ ਗਿਆ ਹੀ ਨਹੀਂ, ਹਨਾ। ਪ੍ਰਧਾਨ ਮੰਤਰੀ ਜਿਹੜਾ ਇੰਨੇ ਮਾੜੇ ਹਾਲਾਤ ਹੋ ਗਏ ਤੇ ਇਹ ਗਿਆ ਹੀ ਨਹੀਂ। ਹੁਣ ਬਿਆਨ ਤੱਕ ਨਹੀਂ ਦਿੱਤਾ ਹੈ ਕਿ ਦੇਖਣ ਦੀ ਤਾਂ ਗੱਲ ਦੂਰ ਦੀ ਆ। ਨਾਲੇ ਦੇਖੋ ਜੇ ਅਸੀਂ ਮੁਲਕ ਨੂੰ ਇਕੱਠੇ ਰੱਖਣਾ ਨਾ, ਸਾਰੇ ਨੂੰ ਇੱਕ ਪਾਸੇ ਤਾਂ ਕਹਿੰਦੇ ਸੀ ਹਿੰਦੂ ਰਾਸ਼ਟਰ ਬਣਾਉਣਾ, ਤੇ ਮੁਲਕ ਨੂੰ ਇਕੱਠੇ ਰੱਖਣਾ ਤੇ ਸਾਨੂੰ ਹਰ ਇੱਕ ਸ਼ਹਿਰੀ ਦਾ ਖਿਆਲ ਰੱਖਣਾ। ਹੁਣ ਇਹ ਨਹੀਂ ਵੀ ਉਹ ਚੱਲ ਕੀ ਫਰਕ ਪੈਂਦਾ ਉਧਰ, ਕਿਉਂਕਿ ਜਿਹੜੀ ਇਹ ਪੋਲਿਟਿਕਸ ਖੇਡਦੇ ਆ ਨਾ ਧਰਮ ਦੇ ਨਾਂ ਦੇ ਉੱਤੇ, ਮਜ਼ਹਬਾਂ ਦੇ ਨਾਂ ਦੇ ਉੱਤੇ, ਜ਼ਬਾਨਾਂ ਦੇ ਨਾਂ ਦੇ ਉੱਤੇ, ਇਹ ਲੈ ਡੁੱਬੂਗੀ। ਪਾਕਿਸਤਾਨ ਦਾ ਦੇਖੋ ਕੀ ਹਾਲ ਬਣਿਆ, ਜਦੋਂ ਜੀਓ-ਲਕ ਆਇਆ ਸੀਗਾ ਉਹਨੇ ਇਹਨੂੰ ਧਰਮ ਦੀ ਰੰਗਤ ਦੇ ਦਿੱਤੀ ਤੇ ਪਾਕਿਸਤਾਨ ਕਿੱਥੋਂ ਤੋਂ ਕਿੱਥੇ ਜਾ ਡਿੱਗਾ। ਹੁਣ ਆਪਾਂ ਗੱਲ ਕਰਦੇ ਆ ਇਮਰਾਨ ਖਾਨ ਦੀ, ਦੇ ਲਾ ਉਹਨੂੰ 3 ਸਾਲ ਦੀ ਜੇਲ੍ਹ ਦਿੱਤੀ। ਹੁਣ ਨਾਲੇ ਮਾਸਟਰ ਸੌਰੀ ਆਪਣੇ ਲੰਬੜਾ, ਤੈਨੂੰ ਪਤਾ ਲੱਗਾ ਹੁਣ ਉਹ ਬਲੈਸਮੀ ਦਾ ਧਰਮਾਨੀ ਹਾਲਤ ਹੁੰਦੀ ਨਾ, ਈਸ਼ ਨਿੰਦਾ, ਹਾਂਜੀ ਈਸ਼ ਨਿੰਦਾ ਕਹਿੰਦੇ ਆ, ਈਸ਼ ਨਿੰਦਾ ਕਹਿੰਦੇ ਆ, ਮੈਨੂੰ ਇੰਨਾ ਬੜਾ ਨਹੀਂ ਪਤਾ, ਤੁਹਾਨੂੰ ਪੜ੍ਹੇ ਲਿਖਿਆ ਨੂੰ ਜ਼ਿਆਦਾ ਪਤਾ। ਹੁਣ ਉਹਦੇ ਤੇ 10 ਸਾਲ ਦੀ ਸਜ਼ਾ ਸੁਣਾਤੀ ਆ। ਧੱਕਾ ਹੀ ਆ ਇਹ, ਮਾਟਰਾ ਧੱਕਾ ਹੀ ਆ। ਮਿਨੀਮਮ ਸਜ਼ਾ 10 ਸਾਲ ਦੀ ਹੋਇਆ ਕਰੂ।
ਹੁਣ ਦੇਖੋ ਉੱਥੇ ਮਾਈਨੋਰਟੀਜ਼ ਰਹਿੰਦੀਆਂ, ਹਿੰਦੂ ਰਹਿੰਦੇ ਆ, ਕ੍ਰਿਸਚੀਅਨਸ ਰਹਿੰਦੇ ਆ, ਸਿੱਖ ਰਹਿੰਦੇ ਆ, ਅਹਿਮਦੀ ਰਹਿੰਦੇ ਆ। ਹੁਣ ਜਦੋਂ ਕਿਸੇ ਨੇ ਕੋਈ ਆਪਣਾ ਕੰਮ ਕੱਢਣਾ ਹੁੰਦਾ ਜਾਂ ਕਿਸੇ ਨਾਲ ਕੋਈ ਮਾੜੀ ਮੋਟੀ ਲਾਗ ਡਾਟ ਹੁੰਦੀ ਆ, ਉਹ ਕਹਿੰਦਾ ਵੀ ਇਦਾਂ ਗੱਲ ਨਹੀਂ ਕਰਨੀ ਤੇ ਮੈਂ ਤੇਰੇ ਉੱਤੇ ਕੇਸ ਪਾ ਦੇਣਾ। ਉਹਨਾਂ ਕੇਸ ਪਾ ਦਿੱਤਾ। ਪਹਿਲੀ ਗੱਲ ਤੇ ਇਹ ਆ, ਲੋਕੀ ਨਹੀਂ ਛੱਡਦੇ ਜਦੋਂ ਭੜਕ ਜਾਂਦੇ ਆ। ਜੇ ਉਹਨੂੰ ਤੋਂ ਬਚ ਵੀ ਗਿਆ ਤਾਂ ਮੋਰੇ 10 ਸਾਲ ਦੀ ਕੇਸ ਅੜੀਕ ਕਰਦੀ ਆ। ਦੱਸ ਇਹ ਕੋਈ ਇਨਸਾਨੀਅਤ ਵਾਲਾ ਕੰਮ? ਪਰ ਤਾਇਆ ਇਹ ਤਾਂ ਹੁਣ ਚਲੋ ਜਿਹੜਾ ਬਾਰਡਰ ਪਾਰ ਵਾਲੇ ਮੁਲਕ ਦੀ ਗੱਲ ਕਰਦਾ ਤੂੰ, ਉਦਾਂ ਜਿਹੜੀਆਂ ਆਪਣੀਆਂ ਕੋਰਟਾਂ ਕਿਤੇ ਕਿਤੇ ਚੰਗਾ ਕੰਮ ਵੀ ਕਰ ਦਿੰਦੀਆਂ। ਕਿੱਦਾਂ ਦਾ? ਆ ਕਰਨਾਟਕ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ। ਅੱਛਾ, ਕੋਈ ਹੋਣਾ ਆਇਆ ਜਿਹਦਾ ਜਨਾਨੀ ਦਾ ਪਤਾ ਹੀ ਹੋਣਾ ਆ, ਜਿਹਦਾ ਮੈਨੇਜਰ ਦਾ ਕਾਲਾ ਜਿਹਾ ਕੋਈ ਮੈਨੇਜਰ ਦਾ ਰੰਗ ਹੀ ਬਹੁਤ ਗੋਰਾ ਯਾਰ। ਇਹ ਸਾਥ ਜਦੋਂ ਆਉਂਦਾ ਨਾ, ਇਹ ਜਦੋਂ ਸਾਥ ਜਾਂਦਾ ਆ, ਇਹ ਕਰੀਮਾ ਲਾ ਕੇ ਆਉਂਦਾ, ਇਹ ਲੈਂਟਰ ਚੈੱਕ ਕਰ ਲਓ ਇਹਦੇ ਚ। ਉਹ ਤੇ ਚਲੋ ਹਾਸਾ ਮਜ਼ਾਕ ਸੀਗਾ। ਜਨਾਨੀ ਨਾ ਉਹਦੀ ਪਤੀ ਨੂੰ ਕਾਲਾ ਕਹਿ ਕੇ ਖੇਡਦੀ ਸੀ। ਅੱਛਾ, ਤੇ ਉਹ ਕੋਰਟ ਚਲ ਗਿਆ, ਕਹਿੰਦਾ ਮੈਨੂੰ ਤਲਾਕ ਦਵਾਓ ਮੇਰੀ ਜਨਾਨੀ ਤੋਂ। ਕੋਰਟ ਮੰਨ ਗਈ, ਕਹਿੰਦੇ ਵੀ ਜਿਹੜਾ ਤੂੰ ਕਾਲਾ ਸ਼ਬਦ ਵਰਤਦੀ ਆ ਨਾ, ਇਹ ਅਤਿਆਚਾਰ ਦੇ ਬਰਾਬਰ ਆ। ਤੇ ਸਾਡੀਆਂ ਕੋਰਟਾਂ ਕਈ ਵਾਰ ਫੇਰ ਸਖਤ ਫੈਸਲੇ ਲੈ ਵੀ ਜਾਂਦੀਆਂ। ਰਾਹੁਲ ਗਾਂਧੀ ਨੂੰ ਦੇਖਿਆ ਸੁਪਰੀਮ ਕੋਰਟ ਨੇ ਸਜ਼ਾ ਮੁਆਫੀ ਕਰਾਤੀ ਆ। ਨਹੀਂ ਵਧੀਆ ਕੀਤਾ। ਬਿਲਕੁਲ। ਇਹਦੇ ਵਿੱਚ ਤਾਇਆ ਜਿੱਦਾਂ ਹੁਣ ਆਪਾਂ ਚਲੋ ਕੰਪੈਰੀਜ਼ਨ ਹੀ ਕਰ ਲੈਂਦੇ ਆ। ਪਾਕਿਸਤਾਨ ਦੀ ਤੁਸੀਂ ਗੱਲ ਕੀਤੀ, ਪਾਕਿਸਤਾਨ ਤੇ ਜਦੋਂ ਭਾਰਤ ਆਜ਼ਾਦ ਹੋਏ, ਜਿੰਨੇ ਵੀ ਪੱਛਮੀ ਵਿਦਵਾਨ ਸੀਗੇ, ਜਿਹੜੇ ਇੱਕ ਇੰਟੈਲੀਜੈਂਟ ਲੌਬੀ ਸੀ, ਉਹ ਕਹਿੰਦੇ ਵੀ ਪਾਕਿਸਤਾਨ ਨੇ ਸਭ ਤੋਂ ਜ਼ਿਆਦਾ ਤਰੱਕੀ ਕਰਨੀ ਹੈ। ਕਾਰਨ ਇਹਨਾਂ ਦਾ ਇਹ ਆ ਵੀ ਇਹਨਾਂ ਦੀ ਜ਼ੁਬਾਨ ਵੀ ਇੱਕ ਹੋ ਗਈ ਆ, ਇਹਨਾਂ ਦਾ ਜਿਹੜਾ ਆ ਧਰਮ ਵੀ ਇੱਕ ਆ, ਇਹਨਾਂ ਵਿੱਚ ਏਕਾ ਬਹੁਤ ਹੋਣਾ। ਜਦ ਕਿ ਜਿਹੜਾ ਇੰਡੀਆ ਆ, ਇਹਦੇ ਵਿੱਚ ਇਹਨਾਂ ਨੇ ਆਪੇ ਲੜ ਕੇ ਮਰ ਜਾਣਾ। ਇਹ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਤੇ ਤਰੱਕੀ ਵੀ ਬਹੁਤ ਹੋਈ। ਇਸੇ ਕਰਕੇ ਅਮਰੀਕਾ ਨੇ ਸਭ ਤੋਂ ਜ਼ਿਆਦਾ ਸਾਥ ਇਹਦਾ ਦਿੱਤਾ ਵੀ ਇਹਦੇ ਵਿੱਚ ਸੰਭਾਵਨਾਵਾਂ ਹੀ ਬਹੁਤ ਦਿੱਤੀਆਂ। ਪਰ ਇਦਾਂ ਦਾ ਇਹਨਾਂ ਨੇ ਆਪਣਾ ਬੇੜਾ ਗਰਕ ਕਰ ਲਿਆ ਵੀ ਆ ਜਿਹੜੀਆਂ ਅਦਾਲਤਾਂ ਜਿਹੜੀਆਂ ਹੁਣ ਕਿੱਦਾਂ ਦਿੰਦੀਆਂ ਵੀ ਆ ਰੂਲ। ਹੁਣ ਮੁਸ਼ਰਫ ਲਗਾ, ਮੁਸ਼ਰਫ ਦੇ ਵਿਰੁੱਧ ਵਕੀਲ ਵੀ ਬਾਹਰ ਆ ਗਏ ਧਰਨਿਆਂ ਦੇ ਉੱਤੇ, ਉਹ ਮੰਨਦੇ ਨਹੀਂ ਕਿਸੇ ਦੀ ਗੱਲ। ਪਰ ਸਾਡੇ ਚਲੋ ਇਹ ਇੱਕ ਸ਼ੁਭ ਸੰਕੇਤ ਆ ਵੀ ਅਦਾਲਤਾਂ ਖਾਸ ਜਦੋਂ ਦਾ ਚੰਦਰਚੂੜ ਸਿੰਘ ਆਇਆ, ਚੰਦਰਚੂੜ ਸਿੰਘ ਨੇ ਕੁਝ ਫੈਸਲੇ ਇਦਾਂ ਦੇ ਕੀਤੇ ਆ ਜਿਹਦੇ ਨਾਲ ਮੋਦੀ ਦੇ ਜਾਨੀ ਕਹਿ ਲਓ ਵੀ ਗਲੇ ਦੀ ਫਾਸ ਬਣ ਗਈ। ਹੁਣ ਇਹਦੇ ਵਿੱਚ ਰਾਹੁਲ ਗਾਂਧੀ ਦਾ ਦੁਬਾਰਾ ਤੋਂ ਬਹਾਲ ਹੋ ਜਾਣਾ, ਇਹ ਟਰਨਿੰਗ ਪੁਆਇੰਟ ਆ। ਮੈਂ ਤਾਂ ਦੱਸਾਂ ਇੰਡੀਅਨ ਸਿਆਸਤ ਦਾ ਟਰਨਿੰਗ ਪੁਆਇੰਟ ਆ। ਪਰ ਲੋਕਾਂ ਨੇ ਗਾਲਾਂ ਕਿੱਦਾਂ ਕੱਢੀਆਂ। ਉਹਦੀਆਂ 2 ਬੱਚੀਆਂ ਉਹਨੇ ਅਡਾਪਟ ਕੀਤੀਆਂ, ਨਾਲੇ ਉਹ ਵਿਚਾਰੀਆਂ 2 ਹੈਂਡੀਕੈਪਟ ਕੁੜੀਆਂ ਉਹਨੇ। ਕਿੱਡਾ ਮਹਾਨ ਬੰਦਾ ਹਨਾ ਉਹ। ਉਹਦੀ ਇੰਨਾ ਦਾ ਦੇਖੋ ਆ ਸੋਸ਼ਲ ਮੀਡੀਆ ਤੇ ਇਦਾਂ ਉਹਨੂੰ ਗਾਲਾਂ ਕੱਢੀਆਂ ਲੋਕਾਂ ਨੇ। ਇਹ ਕੌਣ ਨੇ ਬੰਦੇ? ਇਹ ਦੱਸਦੇ ਆ ਵੀ ਇਹਨਾਂ ਦਾ ਹੀ ਆਈਟੀ ਵਿੰਗ ਜਿਹੜਾ ਚਲਾਉਂਦੇ ਨਹੀਂ। ਤਾਇਆ ਮਾਟਰ ਦੀ ਗੱਲ ਤਾਂ ਵੈਸੇ ਸਹੀ ਆ। ਹੁਣ ਜਿੱਦਾਂ ਤਾਇਆ ਨੇ ਮਾਟਰ ਨੇ ਗੱਲ ਕੀਤੀ ਆ, ਧਰਮ ਦੀ ਵੀ ਗੱਲ ਕੀਤੀ ਆ ਤੇ ਕੋਰਟਾਂ ਦੀ ਵੀ ਗੱਲ ਕੀਤੀ ਆ। ਚਲੋ ਚੰਗੀ ਸ਼ਾਬਾਸ਼ ਦਿੰਦੇ ਆਪਾਂ ਕੋਰਟਾਂ ਨੂੰ, ਕਿਤੇ ਵਧੀਆ ਫੈਸਲਾ ਦੇ ਦਿੰਦੇ ਆ। ਮੇਰੀ ਤੈਨੂੰ ਪਤਾ ਮੇਰੀ ਬੁੱਧੀ ਬਹੁਤ ਤੀਖਣ ਹੈ। ਮੈਨੇਜਰ ਤਾਂ ਮੰਦ ਬੁੱਧੀ ਮੈਨੇਜਰ ਬਣਿਆ ਇਹ ਤਾਂ ਉਹੀ ਰੋਜ਼ ਦੀਆਂ ਸ਼ੀਟਾਂ ਹੀ ਚੱਕਦਾ ਨਹੀਂ, ਉਹ ਚ ਕਮਿਸ਼ਨ ਖਾਈ ਜਾਂਦਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਜਿਹੜਾ ਫੈਸਲਾ ਦਿੱਤਾ ਉਹ ਵੀ ਮਾੜਾ ਨਹੀਂ ਹੈ। ਜਿਹੜਾ ਨੂੰਹ ਦੇ ਵਿੱਚ ਬਲਡੋਜ਼ਰ ਫੇਰਨ ਲੱਗੇ ਘਰਾਂ ਤੇ ਉਹਨਾਂ ਨੇ ਬੰਦ ਕਰਾਤਾ। ਉਹ ਨਹੀਂ ਇਹ ਬੰਦ ਢਾਉਣ ਲੱਗੇ ਸੀ ਉਹਨਾਂ ਦੇ। ਬਹੁਤ ਵਧੀਆ ਫੈਸਲਾ। ਬਹੁਤ ਸਾਰੇ ਇਦਾਂ ਦੇ ਫੈਸਲੇ ਆ। ਔਰ ਆਪਣੇ ਤੌਰ ਤੇ ਕੋਈ ਫੌਜ ਤੌਰ ਤੇ ਫੈਸਲਾ ਲੈ, ਕਿਸੇ ਨੇ ਰੇਟ ਲੁੱਟ ਨਹੀਂ ਪਾਈ ਹੋਈ। ਦੇਖੋ ਜੇ ਇੰਡੀਆ ਬਚਿਆ ਆ ਹੁਣ ਤੱਕ, ਆ ਹੁਣ ਤੁਸੀਂ ਦੇਖੋ ਵੀ ਜਿਹੜਾ ਲੈਫਟੀਨੈਂਟ ਗਵਰਨਰ ਦੀਆਂ ਪਾਵਰਾਂ ਸੀ ਦਿੱਲੀ ਦੇ ਵਿੱਚ, ਉਹ ਉਹਨਾਂ ਨੇ ਕਹਿਤਾ ਵੀ ਨਹੀਂ ਜੀ ਤੇਰੇ ਅਧਿਕਾਰ ਖੇਤਰ 'ਚ ਨਹੀਂ ਆਉਂਦੀਆਂ। ਕੇਜਰੀਵਾਲ ਇੱਕ ਚੁਣਿਆ ਹੋਇਆ ਨੁਮਾਇੰਦਾ ਆ ਪਰਸੋਂ ਕੀ ਕੀਤਾ, ਲੋਕ ਸਭਾ ਦੇ ਵਿੱਚ ਇਹਨਾਂ ਨੇ ਬਿੱਲ ਪਾਸ ਕਰਾਤਾ। ਕਾਹਦੇ ਲਈ? ਇਹਦਾ ਮਤਲਬ ਕੀ ਹੋਇਆ ਇੱਥੇ ਵੀ ਹੁਣ ਦੇਖੀਏ ਵੀ ਮੋਦੀ ਸਰਕਾਰ ਹੁਣ ਅਦਾਲਤਾਂ ਤੋਂ ਵੀ ਉੱਪਰ ਦੀ ਹੋਣ ਦੀ ਫਿਰਦੀ ਹੈ। ਪਰ ਅਦਾਲਤਾਂ ਫੇਰ ਵੀ ਉੱਥੇ ਆ, ਨਿਆਂਪਾਲਿਕਾ ਦੇ ਕੋਲ ਅਜੇ ਬਹੁਤ ਕੁਝ ਹੱਥ ਦੇ ਵਿੱਚ। ਪਰ ਮਾਟਰਾ ਮੈਨੂੰ ਨਾ ਇੱਕ ਦਚਿੱਤੀ ਹੀ ਲੱਗਦੀ ਹੈ। ਮੈਂ ਤੈਨੂੰ ਪਤਾ ਫਿਰ ਪੜ੍ਹਦਾ ਲਿਖਦਾ ਜਦੋਂ ਮੈਗਜ਼ੀਨ ਵੀ ਬਾਹਰਲੇ ਪੜ੍ਹ ਲੈਣਾ। ਜਦ ਮੈਂ ਬਾਹਰੋਂ ਆਇਆ ਮੈਨੂੰ ਅੰਗਰੇਜ਼ੀ ਵੀ ਹੁਣ ਆਉਂਦੀ ਆ। ਮੈਂ ਇੱਕ ਤੁਸੀਂ ਸੁਣਿਆ ਹੋਣਾ AI, ਆਰਟੀਫੀਸ਼ੀਅਲ ਜਿਹੜਾ ਜਨਾਨੀ ਨੂੰ ਕਹਿੰਦਾ ਨਾ ਤੂੰ ਆਈ, ਉਹ ਨਹੀਂ ਹੈਗਾ AI। ਅੱਛਾ ਆਰਟੀਫੀਸ਼ੀਅਲ ਇੰਟੈਲੀਜੈਂਸ AI। ਹਾਂਜੀ ਹਾਂ ਠੀਕ। ਇਹ ਤਾਂ ਪੁੱਛਦੇ ਦੇਖ ਕੇ ਬਹਿ ਜਾਂਦਾ ਹੁੰਦਾ ਵੀ ਉਹ ਆ ਗਈ। ਠੀਕ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕਹਿੰਦੇ ਜ਼ਮਾਨਾ ਆ ਗਿਆ ਹੁਣ ਮੈਂ ਦੇਖਿਆ ਵੀ ਸਾਡੀਆਂ ਜਿਹੜੀਆਂ ਅਦਾਲਤਾਂ ਆ ਉਹ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਮਤਲਬ ਕਿ ਜਿਹੜੇ ਕੰਪਿਊਟਰ ਆ ਵੀ ਉਹ ਮਨੁੱਖਾਂ ਨੂੰ ਸੋਚਦੇ ਆ ਗਰੁੱਪ ਦੇ ਵਿੱਚ, ਉੱਥੋਂ ਸਲਾਹ ਲੈ ਕੇ ਫੈਸਲੇ ਕਰੀ ਜਾਂਦੇ ਆ। ਚਲੋ ਉਹ ਤਾਂ ਚਲੋ ਹੁਣ ਕਰੀ ਜਾਂਦੇ, ਸਾਡੇ ਚੰਗੇ ਹੈਗੇ ਆ ਆਪਣੇ ਜਿਹੜੇ ਮਾਣਯੋਗ ਜੱਜ ਨੇ। ਮੈਨੂੰ ਖਤਰਾ ਧਰਮ 'ਚ ਪੈ ਗਿਆ। ਮੈਨੂੰ ਤਾਂ ਮਾਟਰਾ ਤਾਂ ਮੈਨੂੰ ਐਂ ਲੱਗਦਾ ਵੀ ਜਿਹੜਾ AI ਆ ਨਾ, ਇਹਨੇ ਕੱਲ ਨੂੰ ਰੱਬੇ ਬਣ ਜਾਣਾ। ਇਹਨੇ ਗ੍ਰੰਥ ਲਿਖਿਆ ਕਰਨੇ ਆ, ਇਹਨੇ ਸਾਰੀਆਂ ਸਲਾਹਾਂ ਦਿਆਂ ਕਰਨੀਆਂ। ਵਧੀਆ ਇਹ ਕਰੂਗਾ, ਥੋੜੇ ਵੱਖਰੇ ਸੁਭਾਅ ਦਾ ਹੋਊਗਾ ਉਹਦਾ। ਆਰਟੀਫੀਸ਼ੀਅਲ ਤਾਂ ਆਪਣੇ ਇੰਡੀਆ 'ਚ ਬਹੁਤ ਚੱਲਦਾ। ਪਰ ਜਿਹੜੀ ਚੀਜ਼ ਹੈਗੀ ਆਰਟੀਫੀਸ਼ੀਅਲ ਆ, ਅੰਦਰ ਜਾਣ ਦੀ ਆਪਾਂ ਲੈ ਲਈਏ ਗੱਲ, ਇੰਟੈਲੀਜੈਂਸ ਨਹੀਂ ਜੀ।
ਪਰ ਆਰਟੀਫੀਸ਼ੀਅਲ ਤਾਂ ਬਹੁਤ ਚੱਲਦੀ ਜਿਹੜਾ ਚੰਦਰਯਾਨ ਛੱਡਿਆ ਪਹਿਲਾਂ ਧਰਤੀ ਦੁਆਲੇ ਗੇੜੇ ਦਿੰਦਾ ਰਿਹਾ ਉਹ ਆਹ। ਕਈ ਦਿਨ, ਬਾਅਦ ਦੇ ਵਿੱਚ ਉਹ ਹੁਣ ਚੰਨ ਦੇ ਦੁਆਲੇ ਗੇੜੇ ਦੇਣ ਲੱਗ ਪਿਆ। ਇਹਨਾਂ ਨੇ ਉਹਦੀ ਸਪੀਡ ਘਟਾਤੀ। ਉਹਦਾ ਜਿਹੜਾ ਪਹਿਲਾ ਮੈਸੇਜ, ਜਿਹੜੀ ਤੁਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਦੇ ਆ, ਉਹਨੇ ਪਹਿਲਾ ਮੈਸੇਜ ਇੱਥੇ ਇਸਰੋ ਨੂੰ ਭੇਜਿਆ। ਉਹ ਜਿਹੜਾ ਮੈਸੇਜ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਭੇਜਿਆ ਬਈ ਮੈਂ ਹੁਣ ਚੰਨ ਦੀ ਗ੍ਰੈਵਿਟੀ ਵਿੱਚ ਆ ਗਿਆ। ਹਾਂ ਮੈਂ ਖਿੱਚ ਪੈ ਰਹੀ ਆ। ਚਿੱਪ ਲਾ ਕੇ ਭੇਜੀ ਹੈ। ਜਾਨੀ ਤੁਸੀਂ ਇੱਥੋਂ ਉਹ ਦੇਖੋ ਗੁਰੂਦਾ ਦੀ ਗੱਲ ਵੀ ਕਰਨ ਲੱਗ ਜੋ ਕੁਝ ਉੱਥੇ ਫੀਲ ਕਰ ਰਿਹਾ ਉਹ ਇੱਕ ਮਸ਼ੀਨ, ਉਹ ਤੁਹਾਨੂੰ ਦੱਸ ਰਹੀ ਆ, ਸੰਕੇਤ ਭੇਜ ਰਹੀ ਆ ਵੀ ਮੈਂ ਗ੍ਰੈਵਿਟੀ ਦੇ ਵਿੱਚ ਪਹੁੰਚ ਗਿਆ। ਇਦੋਂ ਉੱਤੇ ਦੀਆਂ ਚੀਜ਼ਾਂ ਕੀ ਹੋ ਬਹੁਤ। ਗਈਆਂ। ਇੱਕ ਪਾਸੇ ਅਸੀਂ ਆ ਦੇਖੋ ਆ ਇਹਨਾਂ ਚੀਜ਼ਾਂ 'ਚ ਪਏ ਆ ਵੀ ਸਾਨੂੰ ਕਾਲਾ ਨਾ ਕਵੇ, ਸਾਨੂੰ ਆ ਨਾ ਕਵੇ, ਅਸੀਂ ਮੁਸਲਮਾਨ, ਹਿੰਦੂ, ਸਿੱਖ ਕਿੱਦਾਂ ਦੀਆਂ ਚੀਜ਼ਾਂ ਦੇ ਵਿੱਚ ਫਸੇ ਹੋਏ। ਜਿਹੜਾ ਉਹ ਪਿੱਛੇ ਤੁਰੇ ਜਾਂਦੇ ਆ। ਜਿਹੜਾ ਬੰਦਾ ਹੈਗਾ ਹੀ ਕਾਲਾ, ਉਹਨੂੰ ਕਾਲਾ ਕਹਿਣਾ ਹੀ ਹੈ ਯਾਰ। ਬਾਹਲੇ ਮੁਲਕ ਨਹੀਂ ਗੱਲ ਹੈ ਗਿਆ ਕੋਈ? ਚੰਦਰਮਾ ਦੀਆਂ ਗੱਲਾਂ ਹੋਣ ਲੱਗ ਪਈਆਂ। ਹੁਣ ਰਸ਼ੀਆ ਵੀ ਚੜਾਤਾ ਰਾਕਟ। ਰਸ਼ੀਆ ਨੇ ਇਹ ਪਤਾ ਨਹੀਂ ਕਿਉਂ ਇਦਾਂ ਹੋ ਗਈ ਆ, ਸ਼ਾਇਦ ਇਹਦੇ ਵਿੱਚ ਵੀ ਨਾਮ ਨਾ, ਕਿਉਂਕਿ ਪਹਿਲਾਂ ਜਿੰਨੇ ਵੀ ਰਾਕਟ ਪਾਇਆ ਗਏ ਚੰਦਰਯਾਨ ਦੇ, ਉਹ ਮੂਹਰਲੇ ਪਾਸੇ ਗਏ। ਪਿਛਲੇ ਪਾਸੇ ਜਿੱਥੇ ਬਰਫਾਂ ਜੰਮੀਆਂ, ਜਿੱਥੇ ਸੂਰਜ ਦੀ ਦੱਖਣੀ ਧਰੁਵ ਜਦੋਂ ਇਹ ਸੁੱਟਣਾ ਆ, ਉੱਥੇ ਬਹੁਤ ਜ਼ਿਆਦਾ ਟੈਂਪਰੇਚਰ ਡਾਊਨ ਹੈ, ਕਿਉਂਕਿ ਸੂਰਜ ਦੀ ਉੱਥੇ ਲਾਈਟ ਨਹੀਂ ਪੈਂਦੀ। ਹੁਣ ਉੱਥੇ ਉਤਾਰਨਾ ਬਹੁਤ ਔਖਾ ਹੈ। -230 ਡਿਗਰੀ ਤੇ ਤਾਂ ਵੀ ਆਪਾਂ ਕਿਹੜੇ ਜਾਣਾ ਉੱਥੇ। ਹਾਂ, ਰਿਸਕ ਲਿਆ ਨਹੀਂ। ਹੁਣ ਸ਼ਾਇਦ ਰਸ਼ੀਆ ਨੂੰ ਇਹ ਲੱਗਾ ਵੀ ਪਹਿਲਾਂ ਇਹਦਾ ਬਹੁਤ, ਕਿਉਂਕਿ ਚੰਦਰਯਾਨ ਯੂ ਜਿਹੜਾ ਸਾਡਾ ਜਿਹੜਾ 2 ਨੰਬਰ ਆ ਦੂਜਾ ਸੀਗਾ, ਉਹ ਫੇਲ ਹੋ ਗਿਆ ਸੀ। ਹੁਣ ਇਹ ਤੀਜੀ ਵਾਰ ਗਿਆ। ਹੁਣ ਬਹੁਤ ਸਾਰੀਆਂ ਸੰਭਾਵਨਾਵਾਂ ਆ, ਚਾਈਨਾ ਵੀ ਦੇਖ ਰਿਹਾ ਤੇ ਅਮਰੀਕਾ ਵੀ ਦੇਖ ਰਿਹਾ। ਰਸ਼ੀਆ ਦੇ ਮਨ 'ਚ ਪਤਾ ਨਹੀਂ ਕੀ ਗੱਲ ਆਈ ਆ, ਤੇ ਉਹਨਾਂ ਨੇ ਹੁਣ ਸਿੱਧਾ ਹੀ ਛੱਡ ਦਿੱਤਾ। ਤੇ ਨਹੀਂ ਇਹ ਜਿਹੜੀ ਗੱਲ ਹੈ ਨਾ ਮਾਸਟਰ, ਇਹ ਬਹੁਤ ਚੰਗੀ ਨਾਲ ਤਿਆਰੀ ਕੀਤੀ ਹੋਈ ਸੀਗੀ। ਨਹੀਂ ਤਿਆਰੀ ਤਾਂ ਹੈ ਇਦਾਂ ਵਿੱਚੇ ਫਿਰ ਉਹ ਦੂਸਰਾ ਵਿੱਚ ਲੜਾਈ ਲੱਗ ਗਈ। ਕੰਸੈਸ਼ਨ ਜਿਹਾ ਲੱਗ ਗਿਆ, ਲੜਾਈ ਲੱਗ ਗਈ, ਜਿਹਦੇ ਕਰਕੇ ਰੁਕਿਆ। ਇਹਦੇ ਨਾਲ ਕਈ ਹੋਰ ਯੂਰਪ ਦੀਆਂ ਕੰਪਨੀਆਂ ਸੀਗੀਆਂ। ਨਹੀਂ ਉਹ ਤਾਂ ਕੀਤੀ ਤਾਂ ਸੀ ਤਿਆਰੀ, ਪਰ ਜਿੱਦਾਂ ਹੁਣ ਭਾਰਤ ਨੇ ਛੱਡਿਆ ਹੋਇਆ ਆ, ਓਏ ਬਾਈ ਇਹ ਮੈਨੂੰ ਲੱਗਦਾ ਕੋਸ਼ਿਸ਼ ਕਰਦੇ ਆ ਵੀ ਉਹਨਾਂ ਤੋਂ ਪਹਿਲਾਂ ਪਹੁੰਚ ਜਾਈਏ। ਜਾਈਏ। ਜਿਵੇਂ ਇਹ ਜਿਹੜਾ ਮੌਕਾ, ਟਾਈਮ ਕਿਹੜਾ ਚੁਣਿਆ ਉਹਨਾਂ ਨੇ, ਲੜਾਈ ਤਾਂ ਅਜੇ ਵੀ ਬੰਦ ਨਹੀਂ ਹੋਈ ਵੀ ਟਾਈਮ ਉਹ ਚੁਣਿਆ ਵੀ ਜਿਹੜਾ ਇੰਡੀਆ ਸ਼ਾਇਦ ਵੀ ਇਹਨਾਂ ਨੇ ਤਾਂ ਨਾਮ ਨਾ ਖੱਟ ਜਾਣਾ, ਬਾਕੀ ਤਾਂ ਆ ਪਹਿਲੇ ਨੰਬਰ ਵਾਲੇ ਦੇ ਨਾਂ ਤੇ ਹੁੰਦਾ, ਬਾਤ ਕੋਈ ਨਹੀਂ ਪੁੱਛਦਾ, ਦੂਜੇ ਨੰਬਰ ਵਾਲੇ ਨੂੰ ਕੋਈ ਨਹੀਂ ਪੁੱਛਦਾ, ਹਨਾ। ਤੁਹਾਨੂੰ ਪਤਾ ਆ ਵੀ ਜਿਹੜਾ ਆਰਮਸਟਰਾਂਗ ਪਹਿਲਾਂ ਜੀ ਪਹੁੰਚ ਗਿਆ ਸਭ ਤੋਂ ਪਹਿਲਾਂ, ਹਨਾ। ਉਹਦਾ ਰਸ਼ੀਆ ਨੇ ਰਾਕਟ ਪਹਿਲਾਂ ਭੇਜਿਆ ਸੀ ਚੰਦ ਤੇ, ਹਾਂਜੀ, ਪਰ ਉਹ ਪਤਾ ਹੀ ਨਹੀਂ ਕੀ ਹੋਇਆ, ਉਹਨੂੰ ਲੱਭਾ ਹੀ ਨਹੀਂ ਮੁੜ ਕੇ। ਦਾਮਨ ਸ਼ਾਹ ਨੇ ਲੱਭਾ ਕਿੱਥੇ ਕ੍ਰੈਸ਼ ਹੋ ਗਿਆ, ਕੀ ਹੋਇਆ, ਉਹਦੇ ਪਹੁੰਚ ਨਹੀਂ ਸਕਿਆ। ਤੇ ਅਮਰੀਕਾ ਵਾਲੇ ਪਹਿਲਾਂ ਪਹੁੰਚ ਗਿਆ। ਪਰ ਇਹਨਾਂ ਨੇ ਸਭ ਤੋਂ ਪਹਿਲੀ ਸੈਟਲਾਈਟ ਜਿਹੜੀ ਸੀਗੀ ਉਹ ਭੇਜੀ ਸੀ। ਪਹਿਲਾ ਬੰਦਾ ਇਹਨਾਂ ਨੇ ਸਪੇਸ ਵਿੱਚ ਭੇਜਿਆ ਸੀ ਯੂਰੀ ਗਾਗਰਿਨ, ਤੁਹਾਨੂੰ ਯਾਦ ਹੋਣਾ। ਹਾਂਜੀ ਹਾਂਜੀ, ਉਹ ਪਹਿਲਾ ਬੰਦਾ ਰਸ਼ੀਆ ਭੇਜਿਆ ਸੀ। ਰਸ਼ੀਆ ਭੇਜਿਆ, ਪਰ ਅਮਰੀਕਾ ਵਾਲੇ ਵੀ ਐਟ ਦੀ ਐਂਡ ਜਿੱਤ ਗਿਆ ਫਿਰ ਉਹ। ਸਾਡੇ ਆਏ ਲੰਬੜ ਨੂੰ ਭੇਜਦੇ, ਰਾਕਟ ਵੀ ਚੱਕ ਲਿਆਉਣਾ ਹੈ। ਮੈਂ ਰਾਕਟ ਬਾਅਦ ਚੱਕਣਾ ਸੀ, ਪਹਿਲਾਂ ਮੈਂ ਉੱਪਰ ਕਹਿੰਦੇ ਜ਼ਮੀਨ ਬੈ ਕਰਾ ਲੈਣੀ ਸੀ ਆਪਣੇ ਨਾਂ ਤੇ। ਤੂੰ ਚਾਹੇ ਜਿੰਨੀ ਮਰਜ਼ੀ ਰਿਸ਼ਵਤ ਚਾੜਦਾ, ਮੈਂ ਤੈਨੂੰ ਕਲੋਨੀ ਨਹੀਂ ਕੱਟਣ ਦੇਣੀ ਦਿੱਤੇ। ਨਾ ਹਾਂ ਜ਼ਮੀਨ ਦਾ ਮੈਨੂੰ ਪਤਾ ਨਹੀਂ, ਪਰ ਇਹਨੇ ਕਿਹਾ ਮੈਂ ਸਕ੍ਰੈਪ, ਜਿਹੜਾ ਸਕ੍ਰੈਪ ਹੁੰਦਾ ਸੀ ਰਾਕਟ ਦਾ, ਉਹ ਇਹਨੇ ਵੇਚਣ ਲੱਗ ਪਿਆ ਸੀ। ਬੀਜੀਆਂ ਉੱਥੇ ਮੂਲੀਆਂ ਹੀ ਸੀਗੀਆਂ। ਨਾਲੇ ਮਾਟਰ ਇੱਕ ਹੋਰ ਵੀ ਥਿਊਰੀ ਹੈਗੀ ਆ, ਮੈਂ ਆਪਣਾ ਇਹ ਵਿਸ਼ਾ ਨਹੀਂ ਹੈਗਾ, ਮੈਂ ਹੋਰ ਵਿਸ਼ੇ ਦੀ ਵੀ ਗੱਲ ਕਰਨਾ ਚਾਹੁੰਦਾ ਤੁਹਾਡੇ ਨਾਲ। ਇਹ ਜਿਹੜਾ ਕਹਿੰਦੇ ਨਾ ਅਮਰੀਕਾ ਵਾਲੇ ਚੰਦ ਤੇ ਉਤਰੇ ਸੀਗੇ, ਉਹ ਐਸਟਰੋਨੌਟ ਜੇ ਲੈ ਕੇ ਚਿੱਟੇ ਕੱਪੜੇ ਜੇ ਤਾਰਦੇ ਹੁੰਦੇ ਆ, ਕਹਿੰਦੇ ਹੈਗਾ ਝੂਠ ਹੀ ਆ। ਆਹ ਇੱਕ ਥਿਊਰੀ ਇਹ ਕਹਿੰਦੇ ਤਾਂ ਹੈ ਵੀ ਇਦਾਂ ਵੀ ਉਹ ਤੋਂ ਬਾਅਦ ਜਿਸ ਤਰੀਕੇ ਨਾਲ ਅਚਨਚੇਤ ਇਹਨਾਂ ਨੇ ਬੰਦੇ ਕਰ ਦਿੱਤਾ ਕੰਮ, ਬਾਅਦ ਵੀ ਮੁੜ ਕੇ ਕਿਉਂ ਨਹੀਂ ਪਹੁੰਚੇ। ਇੱਕ ਛੋਟਾ ਜਿਹਾ ਰੋਵਰ ਇਹਨਾਂ ਕੋ ਮੁਲਕਾਂ ਕੋ ਉੱਥੇ ਉਤਰਦਾ ਨਹੀਂ ਹੈਗਾ, ਇਹ ਬੰਦੇ ਤਾਰ ਕੇ ਆ ਗਿਆ। ਮੈਨੂੰ ਲੱਗਦਾ ਉਹ ਸਾਰੇ ਮੈਨੇਜਰ ਕੇ ਹੋਣੇ ਆ ਉਹ ਚਲਾ ਕੇ, ਐਵੇਂ ਹੀ ਚਲਾ ਕੇ ਚੱਲ ਪਰ ਗਏ। ਦੂਜੇ ਪਾਸੇ ਮਾਸਟਰ ਮੈਨੇਜਰ ਥੋੜਾ ਨਾ ਸੱਚ ਨਾ ਹੁੰਦੀ ਤੇ ਰਸ਼ੀਆ ਵਾਲੇ ਜੀ ਦੂਜੇ ਰੌਲਾ ਪਾ ਦੇਣਾ ਸੀ ਵੀ ਇਹ ਝੂਠ ਬੋਲਦੇ ਆ, ਉਹਦੇ ਆਪਣੀ ਤੇ ਬੈਠੇ ਆ। ਹਾਂ, ਦੂਜਾ ਇਹਨਾਂ ਨੂੰ ਸ਼ਾਇਦ ਲੱਗਾ ਵੀ ਇੱਥੇ ਹੁਣ ਕੋਈ ਲੱਗਦਾ ਖਰਚ ਬਹੁਤ ਹੁੰਦਾ, ਬਹੁਤ ਸੀ, ਖਰਚ ਬਹੁਤ ਆ, ਹਨਾ। ਆਰਮਸਟਰਾਂਗ ਤੋਂ ਬਾਅਦ ਵੀ ਬੰਦੇ ਭੇਜੇ ਨਾ ਚਾਹਤੇ। ਹੁਣ ਥਿਊਰੀ ਤਾਂ ਇਹ ਵੀ ਕਹਿੰਦੀ ਆ ਵੀ ਇੰਡੀਆ 'ਚ ਉੱਥੇ ਭੁੱਖ ਨੰਗ ਦੇ ਵਿੱਚ ਆਪਾਂ ਗੱਲਾਂ ਕਰਦੇ ਆ, ਅਜੇ ਵੀ ਭੁੱਖ ਨੰਗ ਦੇ ਵਿੱਚ 2 ਵੇਲੇ ਦਾ ਰੋਟੀ ਖਾਣੀ ਇੰਡੀਆ ਦੇ ਜਿਹੜੇ ਕੁਛ ਇਦਾਂ ਦੇ ਹਿੱਸੇ ਹੈਗੇ ਆ ਵੀ ਉਹਦੇ ਵਿੱਚ ਕੰਮ ਦੇਖਿਆ ਜਾਂ ਤੁਸੀਂ ਵੀ ਅਸੀਂ ਚੰਦਰਯਾਨ ਤੇ ਇੰਨਾ ਖਰਚ ਕਰਦੇ ਆ, ਇੱਕ ਮੰਗਲ ਦੇ ਅਸੀਂ ਭੇਜਿਆ ਮੰਗਲਯਾਨ ਤੇ, ਉਹ ਫਿਰ ਲੋਕੀ ਕਹਿੰਦੇ ਆ ਵੀ ਯਾਰ ਤੁਸੀਂ ਜਿਹੜੇ ਇੱਧਰ ਪੈਸੇ ਖਰਚੀ ਜਾਂਦੇ ਆ, ਇੱਥੇ ਬਾਹਰਲੀਆਂ ਵਿਦੇਸ਼ਾਂ ਨਿਊਯਾਰਕ ਟਾਈਮਸ ਵਰਗੀਆਂ ਜਿਹੜੀਆਂ ਅਖਬਾਰਾਂ, ਉਹਨਾਂ ਨੇ ਕਿੱਡਾ ਸਾਡਾ ਜਲੂਸ ਕੱਢਿਆ। ਪਰ ਨਾਲ ਦੀ ਨਾਲ ਇਹ ਜ਼ਰੂਰਤ ਹੈਗਾ ਵੀ ਇਸਰੋ ਨੇ ਕਮਾਈ ਵੀ ਕੀਤੀ ਆ, ਜਦੋਂ ਕੀਤਾ ਇੰਨਾ ਲੋਕਾਂ, ਇੰਨਿਆਂ ਦੇਸ਼ਾਂ ਦਾ ਪ੍ਰਭਾਵ ਪੈ ਗਿਆ। ਅਮਰੀਕਾ ਵਰਗਾ ਦੇਸ਼ ਵੀ ਜਿਹੜਾ ਆ ਬਲੀਵ ਕਰਦਾ ਵੀ ਇਸਰੋ ਤੋਂ ਸਸਤਾ ਪੈਂਦਾ ਇਹ ਤੋਂ ਸੈਟੇਲਾਈਟ ਕੰਪਨੀਆਂ ਇਹਨਾਂ ਤੋਂ। ਨਾਲੇ ਗੱਲ ਹੋ ਰਿਹਾ, ਜਦੋਂ ਤੁਸੀਂ ਇਕੱਲਾ ਇਹ ਨਹੀਂ ਕਿ ਕਮਾਈ ਹੋਣੀ ਆ ਜਾਂ ਚੀਜ਼ ਪਹੁੰਚਾਉਣੀ ਆ, ਤੁਹਾਡੀ ਜਿਹੜੀ ਟੈਕਨੋਲੋਜੀ ਆ ਹਾਂਜੀ ਉਹ ਗਾਂਹ ਜਾਂਦੀ ਆ, ਗਾਂਹ ਜਾਂਦੀ ਹੈ। ਕਿਉਂਕਿ ਇਹਦੀ ਜਿਹੜੀ ਟੈਕਨੋਲੋਜੀ ਹੈ ਨਾ ਵਰਤਣੀ ਉਹਨਾਂ ਨੇ ਚੰਦ ਤੇ ਭੇਜਣ ਦੀ ਜਾਂ ਮਾਰਸ ਤੇ ਭੇਜਣ ਦੀ, ਮੰਗਲ ਗ੍ਰਹਿ ਤੇ, ਮੰਗਲ ਗ੍ਰਹਿ ਤੇ ਇਹ ਚੀਜ਼ਾਂ ਮੁੜ ਕੇ ਸਿਵਿਲੀਅਨ ਯੂਜ਼ ਦੇ ਵਿੱਚ ਆਉਣੀਆਂ। ਹਾਂਜੀ ਹਾਂ,
ਆ ਜਿੰਨੇ ਵੀ ਆਪਾਂ ਰੇਡੀਓ ਦੇਖਦੇ ਆ ਜਾਂ ਟੈਲੀਫੋਨ ਨਿਕਲੇ ਆ ਫੋਨ ਆ। ਜਹਾਜ਼ ਚੱਲੇ ਆ ਇਹ ਸਾਰੇ ਕੁਝ ਪਹਿਲਾਂ ਮਿਲਟਰੀ ਵਾਸਤੇ ਬਣਦੇ ਆ ਹਾਂਜੀ ਹਾਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਆਉਂਦੇ ਆ ਸਾਨੂੰ ਉਹ ਕਿਤੇ ਹੋਰ ਪਹੁੰਚ ਜਾਂਦੇ ਆ ਉਹ ਚੀਜ਼ਾਂ ਵੀ ਆਪਾਂ ਨੂੰ ਆ ਆਪਾਂ ਨੂੰ ਦੇ ਦਿੰਦੇ ਸੋ ਜਿਹੜੀ ਟੈਕਨੋਲੋਜੀ ਨੂੰ ਤੇ ਨਾਲ ਨਾਲ ਰਹਿਣਾ ਲਤਾਇਆ ਤੁਸੀਂ ਨਾ 3-4 ਦਿਮਾਗ ਇੱਥੇ ਬੈਠੇ ਆ ਇਹ ਤੁਸੀਂ ਹੁਣ ਚੰਦਰਯਾਨ ਕੋਈ ਜ਼ਿਆਦਾ ਹੀ ਮੈਨੂੰ ਲੱਗਦਾ ਝਾੜਤਾ ਉੱਪਰ ਠੀਕ ਇਹਨੂੰ ਹੁਣ ਥੋੜਾ ਨਾ ਸਲੋ ਕਰਕੇ ਨਾ ਥੱਲੇ ਨੂੰ ਮਿਲਿਆ ਕੋਈ ਲਾਉਣਾ ਵੀ ਆ ਮੈਨੂੰ ਇੰਨਾ ਦੱਸੋ ਅਮਲੀ ਤੇ ਚਲੋ ਸਿਆਣਾ ਤੁਹਾਡੇ ਅੱਛਾ ਅੱਛਾ ਅਮਲੀ ਸਿਆਣਾ ਉਹ ਤੇਰੇ ਨਾਲ ਅਮਲੀ ਰਹਿੰਦਾ ਨਾ ਟੋਟੇ ਨਾਲ ਗੁਜ਼ਾਰਾ ਕਰੀ ਜਾਂਦਾ ਚਿੱਟਾ ਨਹੀਂ ਖਾਂਦਾ ਅਮਲੀ ਦੇ ਘਰ ਨਾ ਭਾਈ AI ਚਿਪ ਲਾ ਦਿੰਦੇ ਆ ਤੂੰ ਉੱਥੇ ਬੈਠਾ ਹੀ ਤੁਹਾਨੂੰ ਦੱਸਿਆ ਕਰੋ ਮੁਰਗੀ ਕੌਣ ਲੈ ਗਿਆ ਤੇ ਕਿਹਦੇ ਪਤੀਲੇ 'ਚ ਪੱਕਦੀ ਆ ਇਹ ਕਰਨਾ ਪੈਣਾ ਹਾਂ ਤੈਨੂੰ ਪਰ ਉਹਦੇ ਵਿੱਚੋਂ ਮੈਂ ਇੱਕ ਮਨਫੀ ਵੀ ਕਰਤਾ ਉਹ ਤੇ ਲੰਬੜ ਦਾ ਡਾਟਾ ਨਹੀਂ ਹੋਣਾ ਤੈਨੂੰ ਨਾ ਉਹ ਤਾਂ ਆਪਣੀ ਘਰ ਦੀ ਗੱਲ ਲੱਭਣਾ ਤੇਰੇ ਨਾਲ ਤੁਹਾਨੂੰ ਇੰਨਾ ਪਤਾ ਆ ਵੀ ਇਹ ਜਿਹੜਾ ਚੰਦ ਦੇ ਉੱਪਰ ਜਾਣ ਨੂੰ ਤੁਰੇ ਫਿਰਦੇ ਆ ਅਸਲ 'ਚ ਚੰਦ ਦੇ ਉੱਪਰ ਲੱਭਣਾ ਚਾਹੁੰਦੇ ਕੀ ਚਾਹੁੰਦੇ ਆ ਇਹ ਕਿਉਂ ਪੰਗੇ ਲੈਣ ਡਏ ਆ ਪਾਣੀ ਇਹ ਲੱਭਣ ਤੋਂ ਪਤਾ ਪਾਣੀ ਤਾਂ ਚਲੋ ਸਾਡੇ ਉਹ ਚੰਦਰਯਾਨ ਨੇ ਲੱਭ ਲਿਆ ਉਹ ਤਾਂ ਚਲੋ ਇੱਕ ਕਿਆਸ ਰਾਈ ਵੀ ਸੀਗੀ ਵੀ ਬਰਫ਼ ਬਹੁਤ ਪੈਂਦੀ ਤਾਂ ਪਾਣੀ ਤਾਂ ਹੋਣਾ ਹੀ ਆ ਫਿਰ ਇਹ ਤਾਂ ਕਮਲਾ ਵੀ ਕੋਈ ਦੱਸ ਸਕਦਾ ਆ ਮਸਲਾ ਕੋਈ ਹੋਰ ਆ ਸਿਰਫ ਲੱਭਣ ਨੂੰ ਪਤਾ ਤੀਖਣ ਬੁੱਧੀ ਰੱਖਦਾ ਮੈਂ ਤੂੰ ਦੱਸ ਦੇ ਕਿਹੜਾ ਪਤਾ ਨੰਬਰ ਸਾਹਿਬ ਜੇ ਮੈਂਜਰ ਨੂੰ ਪਤਾ ਮੈਂਜਰ ਨੂੰ ਪੁੱਛ ਲਓ ਮੈਂਜਰ ਨੂੰ ਕੀ ਪਤਾ ਮੈਂਜਰ ਨੂੰ ਤਾਂ ਇਹ ਨਹੀਂ ਪਤਾ ਹੁੰਦਾ ਵੀ ਇਹਦੇ ਮੋਹਲੇ ਚੱਕੇ 'ਚ ਫੂਕ ਨਿਕਲੀ ਉਹ ਪਿਛਲੇ ਚੱਕੇ 'ਚ ਫੂਕ ਨਿਕਲੀ ਉਹ ਤੇ ਬੋਰੀਆਂ ਢੋਦਾ ਰਿਹਾ ਤੈਨੂੰ ਜ਼ਿਆਦਾ ਪਤਾ ਇਹ ਚੈਨ ਤੇ ਫੂਕਾ ਮਾਰਦਾ ਰਹਿੰਦਾ ਅੱਛਾ ਠੀਕ ਹੈ ਨਹੀਂ ਦੱਸ ਫਿਰ ਕੀ ਕਾਰਨ ਕੀ ਹੈ ਮਸਲਾ ਤਾਂ ਆਇਆ ਇਹ ਆ ਇਹ ਉਦਾਂ ਨਹੀਂ ਉੱਥੇ ਪੈਸੇ ਫੂਕਣ ਡਏ ਹੈਗੇ ਇਹਨਾਂ ਨੂੰ ਪਤਾ ਆ ਵੀ ਜਿਹੜਾ ਸਾਡਾ ਭਵਿੱਖ ਦਾ ਬਾਲਣ ਆ ਉੱਥੇ ਆ ਉਹ ਹੀਲੀਅਮ ਚੰਦਰਮਾ ਦੇ ਉੱਪਰ ਪਈ ਆ ਹੀਲੀਅਮ ਉਹਦੀਆਂ free। ਛਟਾਂਕਾਂ ਜੀਆਂ ਵੀ ਨਾ ਜੇ ਕਿਤੇ ਇਹਨਾਂ ਦੇ ਹੱਥ ਲੱਗ ਗਈਆਂ ਤਾਂ ਸਮਝ ਲਓ ਸਾਡੇ 100 ਸਾਲ ਅਗਲੇ ਨਿਕਲ ਗਏ ਅੱਛਾ ਹੀਲੀਅਮ 3 ਹਾਂ ਬਹੁਤ ਜ਼ਿਆਦਾ ਇਹ ਮੈਂ ਦੱਸਿਆ ਨਾ ਵੀ ਮੈਂ ਤੀਖਣ ਬੁੱਧੀ ਵਾਲਾ ਬੰਦਾ ਆ ਹੁਣ ਤੁਸੀਂ ਚੰਦ ਤੋਂ ਆਜੋ ਥੱਲੇ ਮੈਂ ਤੁਹਾਨੂੰ ਦੱਸਾਂ ਹੈ ਬਾਲੀ ਚੰਦ ਨਾ ਵਾਲ ਤੂੰ ਵੀ ਮੈਂ ਤੇਰੀ ਗੱਲ ਨਾਲ ਲੰਬੜਾ ਤੂੰ ਮੇਰਾ ਬੰਦਾ ਹੋ ਸੱਚ ਅੱਜ ਜਿੰਨੀ ਸਿਆਣੀ ਗੱਲ ਕੀਤੀ ਮੈਨੂੰ ਲੱਗਦਾ ਘਰੋਂ ਤਾਜ਼ੇ ਛਿੱਤਰ ਖਾ ਗਿਆ ਉਹਦੇ ਨਾਲ ਮੇਰੀ ਖੋਪੜ ਚੱਲਣਾ ਪੈਂਦੀ ਆ ਜਿਹਨੂੰ ਤੁਸੀਂ ਤਾਜ਼ੇ ਛਿੱਤਰ ਕਹਿੰਦੇ ਆ ਹੁਣ ਤੁਸੀਂ ਆਪਣੇ ਮੁਲਕ 'ਚ ਆਓ ਮੈਨੂੰ ਆਪਣੇ ਮੁਲਕ ਦਾ ਵੀ ਬਹੁਤ ਫਿਕਰ ਆ ਹੁਣ ਕੀ ਫਿਕਰ ਪੈ ਗਿਆ ਇਹ ਰਾਮ ਮੰਦਿਰ ਕਹਿੰਦੇ ਵੀ ਬਹੁਤ ਵੱਡਾ ਕਹਿੰਦੇ ਦੁਨੀਆ ਦਾ ਮੰਦਿਰ ਹੁਣ ਉਹ ਬਣਨਾ ਆ ਕਹਿੰਦੇ ਉੱਥੇ ਉਹ ਜਦਾ ਬਹੁਤ ਵੱਡਾ ਲਾਉਣ ਲੱਗੇ ਮਟਰ ਫੇ ਇਹ ਮਤਲਬ ਹੁਣ ਕੀ ਹੈ ਵੀ ਰੱਬ ਦੇ ਘਰ ਨੂੰ ਹੁਣ ਕਾਹਦਾ ਜਾਂਦਾ ਜਿੰਦਾ ਦੇਖੋ ਹੁਣ ਵੀ ਇੰਨਾ ਚੜਾਵਾ ਚੜਨਾ ਆ ਹੁਣ ਸੇਫਟੀ ਦਾ ਰੱਖਣੀ ਪੈਣੀ ਜਿੱਥੇ ਪੈਸੇ ਵਾਲਾ ਕੰਮ ਸ਼ੁਰੂ ਹੋ ਗਿਆ ਆਪਣੇ ਤਾਂ ਹੁਣ ਗੋਲਕਾਂ ਰੱਖੀਆਂ ਹੀ ਆ ਜਿੰਦੇ ਕਿੱਡੇ ਭਾਰੇ ਭਾਰੇ ਲਾਉਣੇ ਪੈਂਦੇ ਆ ਤੇ ਅਗਲਾ ਇਹ ਨਹੀਂ ਤਾਂ ਕਮਾਲ ਹੀ ਕਰ ਦਿੱਤੀ ਉਹਦਾ ਤਾਇਆ ਵੀ ਬਹੁਤ ਵੱਡਾ ਜਿੰਦਾ ਆ 400 ਕਿਲੋ ਦਾ ਜਾਂਦਾ ਪਰ ਮੈਨੂੰ ਇਹ ਦੱਸੋ ਵੀ 400 ਕਿਲੋ ਦਾ ਬੰਦਾ ਜਿੰਦਾ ਬੰਦਾ ਲਾਊ ਕਿੱਦਾਂ ਲਾਓ ਕਿਦਾਂ ਉਹ ਕੁੰਜੀ ਕਿੱਡੀ ਵੱਡੀ ਹੋ ਹਾਂ ਪਰ ਉਹ ਵੀ 15 ਵੀ ਬੰਦੇ ਚੱਕਣੇ ਕੁੰਜੀ ਉਹਦੀ ਵਿੱਚ ਹੋ ਇਹ ਇੱਕ ਬੰਦਾ ਦੱਸ ਸਕਦਾ ਲੰਬੜ ਨਹੀਂ ਦੱਸ ਸਕਦਾ ਲੰਬੜ ਤਾਂ ਹਵਾ 'ਚ ਪੈਸੇ ਲੈਂਦਾ 150 ਜੰਦੇ ਵਾਲਾ ਬੰਦਾ ਸਾਡਾ ਮੈਨੇਜਰ ਆ ਇਹ ਦੱਸੋ ਇਹ ਰੋਜ਼ ਕੁੰਜੀਆਂ ਲਾਉਂਦਾ ਨੌਕਰਾਂ ਨੂੰ ਮੈਨੇਜਰ ਤੂੰ ਦੱਸ ਬਈ 400 ਕਿਲੋ ਵਾਲੇ ਜੰਦੇ ਨੂੰ ਕੁੰਜੀ ਕਿੱਡੀ ਲੱਗੀ ਕਿਉਂ ਜਵਾਬ ਉਹ ਤਾਂ ਤੇਰੇ ਕੋਈ ਆ ਜੇ ਇਹਨਾਂ ਨੂੰ ਕੋਈ ਚੱਕ ਕੇ ਲਿਆ ਮੁਰਗੀਆਂ ਉਹਦੀਆਂ ਨਾ ਉਹ ਕੁੰਜੀਆਂ ਤੇਰੇ ਕੋਈ ਆ ਅੱਛਾ ਇਹ ਮੈਨੂੰ ਲੱਗਦਾ ਇਹ ਕੋਈ ਪ੍ਰੋਗਰਾਮ ਮੈਨੇਜਰ ਬਣਾਊਗਾ ਇਹ ਵੈਸੇ ਕੋਈ ਪਤਾ ਕੀ ਆ ਸਾਡੇ ਲੋਕਾਂ ਨੂੰ ਆਦਤ ਪਈ ਆ ਵੀ ਸਭ ਤੋਂ ਵੱਡੀ ਚੀਜ਼ ਅਸੀਂ ਬਣਾਏਗੇ ਸਾਡਾ ਨਾਮ ਬਣੇ ਨਾ ਬਣੇ ਬਸ ਫਿਰ ਸਭ ਤੋਂ ਵੱਡਾ ਮੰਦਰ ਫਿਰ ਸਭ ਤੋਂ ਵੱਡਾ ਜੰਦਾ ਫਿਰ ਸਭ ਤੋਂ ਵੱਡੀ ਕੁੰਜੀ ਹੈ ਤੇ ਸਾਰਾ ਕੁਝ ਕਿਹਨੂੰ ਲਾਉਣਾ ਰੱਬ ਦੇ ਘਰ ਨੂੰ ਦੱਸ ਕੀ ਕਰੂ ਬੰਦਾ ਰੱਬ ਦੇ ਘਰ ਨੂੰ ਜਾਂਦੇ ਕਿੰਨੇ ਲਈ ਦੂਰ ਜਾਂਦੇ ਬੈਠੇ ਆ ਰੱਬ ਤੋਂ? ਇਹਨਾਂ ਕੋਲ ਆਪਣੇ ਚੀਤੇ ਦਾ ਸੰਭਾਲ ਲਈ ਹੁੰਦੇ ਅਮਲੀਆ 20 ਚੀਤੇ ਲੈ ਕੇ ਆਉਂਦੇ ਸੀਗੇ ਮੋਦੀ ਸਾਹਿਬ ਨੇ ਤੇ ਉਹਦੇ ਚ 9 ਮਰ ਗਏ ਆ ਨਵਾਂ ਮਾਰ ਗਿਆ ਉੱਪਰ ਹੈਗੇ ਜੀ ਉੱਪਰੋਂ ਨਹੀਂ ਨਾਰਤ ਆਇਆ ਉੱਪਰੋਂ ਅਗਲਿਆਂ ਨੇ ਜਿੱਥੇ ਉਹ ਕਿਹੜਾ ਸੀ ਦੱਖਣੀ ਅਫਰੀਕਾ ਤੇ ਨਮੀਬੀਆ ਜੋ ਆਏ ਆ ਉਹਨਾਂ ਨੇ ਤਿੱਖੀ ਮੇਲ ਪਾਈ ਆ ਤਾੜਨਾ ਕੀਤੀ ਆ ਜਿੱਦਾਂ ਮੈਨੇਜਰ ਨੂੰ ਤਾੜਨਾ ਦੇ ਅਫਸਰ ਕਰਦੇ ਆ ਕਹਿੰਦੇ ਬਈ ਤੁਸੀਂ ਨਾ ਜਿਹੜਾ ਸਾਨੂੰ ਨਾ ਬਚਨ ਕਰਕੇ ਗਏ ਸੀ ਉਹਦੇ ਹਿਸਾਬ ਨਾਲ ਉਹਨਾਂ ਨੂੰ এনवायरमेंट ਨਹੀਂ ਕ੍ਰੀਏਟ ਕਰ ਰਹੇ ਪਤਾ ਕੀ ਅਸੀਂ ਆ ਵਰਲਡ ਲਾਈਫ ਕੋ ਜਾਵਾਂਗੇ ਮਾਸਟਰ ਪਤਾ ਕੀ ਆ ਇਹ ਐਵੇਂ ਦੇ ਸ਼ੋਸ਼ੇ ਬਣੀ ਹੈ ਲੋਕਾਂ ਨੂੰ ਖਾਣ ਨੂੰ ਅਸੀਂ ਆਹ ਕੀਤਾ ਸੀ ਉਹ ਕੀਤਾ ਕਰਕੇ ਲੈ ਆਉਂਦੇ ਆ ਉੱਥੇ ਕੋਈ ਹੈ ਨਹੀਂ ਦੇਖ ਰਹੇ ਨਾ ਕੋਈ ਸੰਭਾਲ ਹੈ ਉਹਨਾਂ ਦੀ ਚਿੱਤਿਆਂ ਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਖੁੱਲੇ ਛੱਡ ਦਿੱਤੇ ਆ ਵੀ ਆਪੇ ਜੋ ਖਾਣਾ ਖਾਈ ਕੋਈ ਜਾਣ ਉਹ ਵਿਚਾਰੇ ਮਰ ਮੁਰ ਗਏ ਹੁਣ ਦੂਜੇ ਪਾਸੇ ਮਾਸਟਰ ਕਿ ਮੈਨੂੰ ਹੋਰ ਨਹੀਂ ਗੱਲ ਸਮਝ ਪੈਂਦੀ ਚਿੱਤੇ ਲਿਆਉਂਦੇ ਆ ਉਹ ਗਾਈਆਂ ਖਾਂਦੇ ਆ ਗਾਈਆਂ ਨੂੰ ਕਹਿੰਦੇ ਮਾਂ ਨੂੰ ਬਚਾਉਣਾ ਉਹ ਵਿਚਾਰੇ ਜਿਹੜੇ ਮੁਸਲਮਾਨ ਭਰਾਵਾਂ ਨੂੰ ਮਾਰੀ ਜਾਂਦੇ ਆ ਹੈ ਸਾਹਮਣੇ ਪੈਂਦੀ ਚੱਕਰ ਕੀ ਆ ਦੇਖ ਲਓ ਪਰ ਇਹ ਤਾਇਆ ਦੇਖੋ ਜੇ ਹੁਣ ਲਿਆਂਦੇ ਆ 20 ਲਿਆਂਦੇ ਸੀ ਇੱਕ ਤਾਂ ਕਹਿੰਦੇ ਆ ਵੀ ਜਿਹੜੀ ਮਾਦਾ ਸੀ ਉਹੀ ਨਰ ਨੂੰ ਖਾ ਗਈ ਹਾਂ ਕਿਉਂਕਿ ਮਾਦਾ ਜਿਹੜੀ ਸਟਰੋਂਗ ਹੁੰਦੀ ਆ Strong ਹੁੰਦੀ ਆ, ਹਨਾ, ਉਹ ਖਾ ਗਈ ਇਹਦਾ ਮਤਲਬ ਕੀ ਹੈ ਇਹ ਭੁੱਖ ਹੋਣੀ ਹੈ ਨਾ ਇਹਨਾਂ ਦੇ ਕੋਲੇ ਟਰੈਕ ਕਰ ਪਾ ਰਹੇ ਆ ਵੀ ਕਿੱਥੇ ਚੀਤਾ ਘੁੰਮਦਾ ਹਨਾ
ਤੁਸੀਂ ਇਹ ਤਾਂ ਚਲੋ ਛੱਡੋ ਵੀ ਇਹ ਤਾਂ ਸਰਕਾਰੀ ਤੌਰ ਦੇ ਉੱਤੇ ਕੇਂਦਰ ਸਰਕਾਰ ਦਾ ਬਜਟ ਬਹੁਤ ਵੱਡਾ ਸੀ, ਇੱਕ ਦਿਖਾਉਣਾ ਵੀ ਸੀ ਜੇ ਚੀਤੇ ਲਿਆਂਦੇ ਅਸੀਂ ਇਹਨਾਂ ਨੂੰ ਪਾਲ ਦਿੱਤਾ, ਬਾਅਦ ਦੇ ਵਿੱਚ ਕੀ ਆ ਦਿਖਾਵਾ ਹੀ ਹੁੰਦਾ। ਹੁਣ ਆਪਣੇ ਆ ਹਰਿਆਵਲ ਲਹਿਰ ਵੀ ਆ ਕੇ ਚੱਲਦੀ ਸੀ, ਇਹਦੇ ਵਿੱਚ ਦਰਖਤ ਇੰਨੇ ਲਾ ਦਿੱਤੇ ਬਾਅਦ ਚ ਪਾਲੇ ਗਏ ਨੇ। ਇੱਥੇ ਪਿੰਡਾਂ ਦੇ ਵਿੱਚ ਸਾਡੇ ਜੀ ਆ ਫਲਾਨੀ ਸੰਸਥਾ ਆ ਜੀ ਬੂਟੇ ਲਾਉਂਦੇ ਆ, ਬੂਟੇ ਲਾਉਣ ਦਾ ਸ਼ੌਂਕ, ਕੋਈ ਵੀ ਚੀਜ਼ ਸਟਾਰਟ ਕਰਨ ਦਾ ਸ਼ੌਂਕ ਸਾਡੇ ਵਿੱਚ ਬਹੁਤ ਆ, ਨੀਂਹ ਪੱਥਰ ਰੱਖਣ ਦਾ ਸ਼ੌਂਕ ਉਹ ਬਹੁਤ ਆ। ਸੰਭਾਲਣ ਦਾ ਨਹੀਂ, ਬਾਅਦ ਦੇ ਵਿੱਚ ਉਹਦਾ ਕੀ ਕਿੱਦਾਂ ਅੱਗੇ ਲੈ ਕੇ ਜਾਣਾ, ਉਹ ਸਿਰਫ ਦੁਨੀਆ ਨੂੰ ਦਿਖਾਵਾ ਦੇ ਰਿਹਾ। ਦਿਖਾਵਾ ਜਿਹੜਾ ਆ ਸਾਡੇ ਬਲੱਡ ਵਿੱਚ ਇਕੱਲੇ ਇਹਦੇ ਵਿੱਚ ਹੀ ਨਹੀਂ ਆਪਾਂ ਰੱਖੀਏ। ਹੁਣ ਤੁਸੀਂ ਰੱਖੋ ਵੀ ਆ ਵੀਰ ਵਾਲਾ ਛੱਤਬੀਰ ਵਾਲਾ, ਤੁਸੀਂ ਜਾ ਛੱਤਬੀਰ ਵਾਲਾ ਚੰਡੀਗੜ੍ਹ ਵੱਲ, ਬਾਕੀ ਹੋਰ ਚਿੜੀਆ ਘਰਾਂ ਦੇ ਵਿੱਚ ਜਾ ਕੇ ਦੇਖ ਲਓ ਵੀ ਉੱਥੇ ਸ਼ੇਰਾਂ ਦੇ ਹਾਲਾਤ ਦੇਖ ਲਿਓ, ਹਨਾ। ਤੇ ਕਈ ਤਾਂ ਇਦਾਂ ਆ ਵੀ ਉੱਥੇ ਇੰਨੇ ਮਦਹਾਲੇ ਹੋ ਗਏ, ਬਾਅਦ ਚ ਕਹਿੰਦੀ ਸਾਡੇ ਕੋਲ ਬਜਟ ਹੈ। ਫੇਰ ਸਟਾਰਟ ਕਾਹਦੀ ਕੀਤੇ? ਫੇ ਤੁਹਾਡਾ ਜਿਹੜਾ ਹੈ ਕੋਈ ਸਪੈਸ਼ਲ ਹੋਣਾ ਚਾਹੀਦਾ। ਹੁਣ ਆ ਮੇਨਕਾ ਗਾਂਧੀ ਆ, ਬਹੁਤ ਮੁੱਦੇ ਚੱਕੇ ਜੀ ਆ, ਕੁੱਤਿਆਂ ਦਾ ਮੁੱਦਾ ਵੀ ਇੱਦਾਂ ਹੋਣਾ ਚਾਹੀਦਾ। ਹੁਣ ਕੋਈ ਬਿਆਨ ਹੀ ਨਹੀਂ ਅਜੇ ਤੱਕ ਆਇਆ। ਹੁਣ ਆ ਜਿਹੜੇ ਜੀਤੇ ਆ ਇਹਨਾਂ ਦੀ ਤਾਂ ਦੇਖ ਰੇਖ ਜ਼ਿਆਦਾ ਹੋਣੀ ਚਾਹੀਦੀ ਸੀ। ਆ ਜਿਹੜੇ ਵਾਈਲਡ ਲਾਈਫ ਵਾਲੇ ਆ ਕਿੱਥੇ ਗਏ ਆ? ਹੁਣ ਕੋਈ ਬੋਲਦਾ ਹੀ ਨਹੀਂ, ਡਰਦੇ ਆ। ਉਹੀ ਤਾਂ ਜਾਨਵਰਾਂ ਦੇ ਮਿੱਤਰ ਲੱਗਦਾ ਨਾ, ਕਹਿੰਦੇ ਹੁੰਦੇ ਆ ਕਿ ਅੰਗਰੇਜ਼ੀ ਦਾ ਸ਼ਬਦ ਹੈ ਨਾ ਡਿਸਕ੍ਰਿਮੀਨੇਸ਼ਨ, ਭੇਦਭਾਵ। ਇਹ ਮੈਨੂੰ ਲੱਗਦਾ ਹੁਣ ਬੰਦਿਆਂ ਵੀ ਤਾਂ ਸਾਡੇ ਹੈਗਾ ਹੀ ਸਾਰਾ ਸਮਾਜ 'ਚ, ਇਹ ਜਾਨਵਰ ਵੀ ਨਹੀਂ ਛੱਡੇ, ਬੇਕਦਰੀ ਕਰਦੇ ਆ। ਇਹ ਤਾਂ ਆਪਣੇ ਨਾ ਬਾਹਲਾ ਬੇੜਾ ਗਰਕ ਹੋ ਗਿਆ। ਆ ਪਿਛੇ ਸਰਕਾਰ ਨੇ ਕਿਹਾ ਸੀ ਨਾ ਵੀ ਜਿਹੜੇ ਪਿੰਡਾਂ 'ਚ 2-2 4-4 ਸ਼ਮਸ਼ਾਨ ਘਾਟ ਆ ਵੀ ਤੁਸੀਂ ਇੱਕ ਇਕੱਠਾ ਕਰ ਲਓ, ਸਾਂਝੀ ਵਾਲਤਾ ਬਣਾਓ ਤੇ ਸਾਨੂੰ ਦਰਖਾਸਤਾਂ ਪਾ ਦਿਓ। ਕੁਛ ਕਿਹਾ ਨਹੀਂ ਕੋਈ ਵੀ। ਮਾਟਰ ਦਾ ਚੱਕਦਾ ਪੜਦਾ ਜੇ 12000 ਪਿੰਡ ਆ ਆਪਣੇ ਪੰਜਾਬ ਦਾ, 137 ਪਿੰਡਾਂ ਨੇ ਕਿਹਾ, ਨਾਲੇ ਲਾਲਚ ਵੀ ਦਿੱਤਾ ਵੀ 5 ਲੱਖ ਰੁਪਇਆ ਦਵਾਂਗੇ ਸ਼ਮਸ਼ਾਨ ਘਾਟ ਇੱਕ ਕਰ ਲਓ। ਉਹ ਮਾਰ ਕੇ ਤਾਂ ਇੱਕ ਹੋ ਜਾਓ। ਜੀ ਦਾ ਤੁਸੀਂ ਇੱਕ ਦੂਜੇ ਨੂੰ ਹੇਠੇ ਕਰਨੀ ਆ, ਤੁਸੀਂ ਇੱਕ ਦੂਜੇ ਦੇ ਨਾਲ ਦੌਰ ਭਾਵਨਾ ਰੱਖਣੀ ਆ। ਉਹ ਮਰਨ ਲੱਗੇ ਤਾਂ ਇਕੱਠੇ ਹੋਵੋ, ਸਵਾਈ ਬਣਨੀ ਆ। ਤਾਂ ਉਥੇ ਕੀਰਤਪੁਰ ਜਾ ਕੇ ਵੀ ਇਕੱਠੇ ਹੋਣਾ ਹੀ ਆ, ਜਾਂ ਗੰਗਾ 'ਚ ਵੀ ਜਾ ਕੇ ਇਹਨਾਂ ਨੇ ਇਕੱਠੇ ਹੋਣੇ ਨਹੀਂ ਦੇਣਾ, ਹਨਾ। ਆਪਣੇ ਪਿੰਡ ਦੇ ਮਹਿੰਜੇ ਦੀ ਬੇੜੀ ਬੈਠੀ ਆ। ਮੈਂ ਜਾ ਕੇ ਵੀ ਮੈਂ ਕਿਹਾ ਪਿੰਡ ਨੂੰ ਪੈਸਾ ਮਿਲ ਜੂ, ਤੂੰ ਤਾਂ ਬਥੇਰੇ ਪਹਿਲਾਂ ਵੀ ਖਾਦੇ ਹੋਏ ਆ ਸਟੂਡੈਂਟ ਕੋਲੋਂ, ਹੁਣ ਬਸ ਕਰ ਹੁਣ ਵੀ ਤੂੰ ਨਾ ਇਹ ਗੱਲ 'ਚ ਹਮਾਇਤ ਕਰ ਵੀ ਜਿਹੜਾ ਇਹ ਆਪਾਂ ਹੁਣ ਕਾਹਨੂੰ ਲੈਣਾ ਆ ਵੀ ਉਹਨਾਂ ਦਾ ਸ਼ਮਸ਼ਾਨ ਘਾਟ ਸਾਡੇ ਜੱਟਾਂ ਦਾ ਆ ਵੀ ਆਪਾਂ ਇਕੱਠੇ ਦੀ ਗਵਾਹੀ ਪਾਉਨੇ ਆ। ਇਹ ਅੜ ਗਿਆ ਜੱਟਾਂ ਦਾ, ਕਹਿੰਦਾ ਉਹਨਾਂ ਨਾਲ ਇਕੱਠਾ ਕਿੱਦਾਂ ਹੋ ਜਾਈ, ਜੱਟ ਹੁੰਨੇ ਆ। ਮੈਂ ਕਿਹਾ ਤੂੰ ਜੱਟ ਨਹੀਂ, ਤੁਸੀਂ ਬੂਟ ਹੁੰਨੇ ਆ। ਮਾਸਾ ਮੈਂ ਤੈਨੂੰ ਹਾਰਟ ਵੀ ਜ਼ਿਆਦਾ ਇਦਾਂ ਦੇ ਬੰਦੇ ਦੀ। ਮੈਂ ਆਪਣੇ ਪਿਤਾ ਜੀ ਦਾ ਆਸਤਾਨ ਗਿਆ ਕੀਰਤਪੁਰ, ਉਥੇ ਇਦਾਂ ਦੇ ਵੀ ਗਏ ਹੋ। ਅੱਛਾ, ਲੰਬੜਾ ਉਥੇ ਜੋ ਤਾਰ ਲੱਗੇ ਤਾਂ ਭੁੱਲ ਕੋ ਤੇਰੀ ਮਾਂ ਨੂੰ ਕਹਿੰਦੇ ਉਹ ਤਾਂ ਰਹਿ ਗਏ ਉਥੇ ਸਿਨੇਮੇ 'ਚ, ਰਾਤ ਕਿਤੇ ਸਿਨੇਮਾ ਦੇਖਣੇ ਪੂਰਾ ਉੱਥੇ ਛੱਡਿਆ ਤੇ ਆਪ ਕੀਰਤਪੁਰ ਚਲੇ ਗਏ। ਆਹ ਹਾਲ ਇਦਾਂ ਦੇ ਬੰਦੇ ਫਿਲਮ ਚੰਗੀ ਹੋਣੀ ਆ, ਰਹਿ ਗਈ ਹੋਣੀ ਆ ਝੋਲੀ ਉੱਥੇ, ਐਡੀ ਕਿਹੜੀ ਗੱਲ ਹੋ ਗਈ ਆ, ਗੱਲ ਨਹੀਂ ਕੋਈ ਬਾਤ ਨਹੀਂ। ਪਰ ਤੁਸੀਂ ਇਹ ਦੇਖੋ ਵੀ ਜਾਂਦੇ ਉਹਨੂੰ ਵੀ ਦਰਸ਼ਨ ਕਰਾਏ। ਇਹ ਤਾਂ ਫਿਲਮ ਦਿਖਾ ਕੇ ਗਏ, ਇਹਨੂੰ ਮੰਨ ਉੱਥੇ ਹੀ ਛੱਡ ਕੇ ਕਹਿੰਦੇ ਮੈਂ ਤਾਂ ਜਿਹੜਾ ਤੁਸੀਂ ਜਾਓ। ਆਪਣੇ ਪਿੰਡ ਦਾ ਚੂਰ ਸੌਂਦਾ ਹੈ ਨਾ ਬੱਤੂ ਗਿਆ, ਹਾਂਜੀ, ਉਹ ਗਿਆ ਆਪਣੇ ਬਾਪ ਦੇ ਲੈ ਗਿਆ ਅਸਤ, ਉਹ ਗਿਆ ਕਿਤੇ ਗਿਆ 4-5 ਦਿਨ ਰਹਿ ਲੂਗੇ ਨਾ, ਉੱਥੇ ਪਾਣੀ ਛੱਡ ਕੇ ਵਾਪਸ ਘਰ ਆ ਗਿਆ। ਚਾਰੀ ਗੰਗਾ ਦੇ ਉਹ ਪਤਾ ਉਦੋਂ ਲੱਗਾ ਜਦੋਂ ਮੁੜ ਕੇ ਦੂਜੀ ਜਾਂਦੇ ਗੰਗਾ ਦੇ ਨਾਮ ਲਿਖਦੇ ਹੁੰਦੇ ਸੀ। ਹਾਂਜੀ, ਉਹ ਕਿਹਾ ਫਲਾਣਾ ਕਿਤਾ ਕਹਿੰਦਾ ਉਹ ਪੂਰਾ ਨੂੰ ਇੱਥੇ ਆਇਆ ਸੀ, ਇੱਥੇ ਕੋਈ ਵੀ ਨਹੀਂ ਆਇਆ, ਇੱਥੇ ਤਾਂ ਰਿਕਾਰਡ ਹੈ ਜੀ। ਮੇਰੀ ਜਾਨ ਤੇ ਆ। ਚਲਿਏ ਫਿਰ ਹੁਣ ਪਤਾ, ਚਲੋ ਚਲੀਏ ਯਾਰ, ਮੇਰੇ ਤਾਂ ਗੋਡੇ ਬਹੁਤ ਦੁਖਦੇ ਆ, ਸਮਝ ਨਹੀਂ ਮੈਨੂੰ ਕੀ ਕਰੀਏ ਯਾਰ। ਆ ਮੇਰੇ ਮੁਰਗੇ ਲੱਭ ਲੈਂਦੇ, ਤੈਨੂੰ ਖਿਲਾਉਂ ਮੈਂ ਤੇਰੇ ਗੋਡਿਆਂ। ਚਲੋ ਵੀ ਚਲੋ ਦੂਜੀਆਂ ਦੇ ਐਵੇਂ ਤਾਂ ਦੇ ਗੋਲੇ ਤਵਾ ਇਹਨਾਂ ਨਹੀਂ ਮੋਢੇ ਲਾਉਂਦਾ। ਚਲੋ ਵੀ ਚਲੀਏ। ਚੱਲ ਯਾਰ ਇਹਨੂੰ ਡਾਕਟਰ ਨੂੰ ਜਾ